ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰਿਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਪੀਰੀ ਪੀਰੀ ਸੇਵਾ ਸੁਸਾਇਟੀ ਫ੍ਰਿਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ। ਮੁੱਖ ਮੰਤਰੀ ਸਾਹਿਬ ਤੋਂ ਦੋ ਤਰ੍ਹਾਂ ਦੀਆਂ ਡਿਬੇਟਸ ਨੇ, ਦੋ ਤਰ੍ਹਾਂ ਦੀਆਂ ਬਹਿਸਾਂ ਚੱਲ ਰਹੀਆਂ। ਸਮਰਥਕ ਆਪਣੀ ਰਾਏ ਰੱਖ ਰਹੇ ਨੇ, ਕੰਗ ਸਾਹਿਬ ਆਪਣੀ ਗੱਲ ਰੱਖ ਕੇ ਗਏ ਨੇ, ਜਿਹੜੇ ਬੁਲਾਰੇ ਨੇ, ਜਿਹੜੇ ਵਿਰੋਧੀ ਨੇ ਉਹ ਆਪਣੀ ਗੱਲ ਕਰ ਰਹੇ ਨੇ, ਜਿਹੜੇ ਵਿੱਚ ਵਿਚਾਲੇ ਵਾਲੇ ਆ ਉਹ ਖੋਜਬੀਨ ਕਰ ਰਹੇ ਨੇ। ਸਵਾਲ ਵੱਡਾ ਇਹੀ ਪੈਦਾ ਹੁੰਦਾ ਹੈ ਵੀ ਮਾਨ ਸਾਹਿਬ ਦੇ ਬਾਹਰਲੇ ਮੁਲਕ ਦੇ ਵਿੱਚ ਪੈਰ ਡਗਮਗਾਏ ਜਾਂ ਫਿਰ ਜਹਾਜ਼। ਪ੍ਰਵੀਨ ਜੀ, ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਪਾਰਟੀ ਦੇ ਪ੍ਰਧਾਨ ਵੀ ਸੀ, ਇਸ ਤੋਂ ਪਹਿਲਾਂ ਉਹ ਮੈਂਬਰ ਪਾਰਲੀਮੈਂਟ ਵੀ ਸੀ ਤੇ MP ਹੁੰਦਿਆਂ ਉਹਨਾਂ ਦੇ ਉੱਤੇ ਸਵਾਲ ਉੱਠਦੇ ਰਹੇ ਕਿ ਜੀ ਨਾਲ ਵਾਲੇ ਸਾਥੀਆਂ ਨੇ ਸ਼ਿਕਾਇਤ ਕਰਤੀ ਜੀ ਸਾਨੂੰ ਮੁਸਕ ਆਉਂਦੀ ਹੈ। ਪੰਜਾਬ ਦੇ ਵਿੱਚ ਸਮਾਗਮਾਂ 'ਚ ਗਏ ਤਾਂ ਉੱਥੇ ਰੌਲਾ ਪੈ ਗਿਆ ਜੀ ਕਿ ਮੁਸਕ ਆਉਂਦੀ ਹੈ ਜੀ, ਦਾਰੂ ਪੀ ਕੇ ਆ ਗਏ। ਪੁਰਾਣੀਆਂ ਵੀਡੀਓ ਕਦੇ ਕਿਸੇ ਮਾਲ ਦੇ ਬਾਹਰ ਲੜਖੜਾ ਰਹੇ ਨੇ, ਕਦੇ ਗੱਡੀ ਦੇ ਵਿੱਚ ਵਾਲੀ ਵੀਡੀਓ, ਕਦੇ ਸਟੇਜ ਤੇ ਚੜ੍ਹਨ ਲੱਗੇ ਲੜਖੜਾਏ, ਕਦੇ ਬੋਲ ਲੜਖੜਾਏ, ਉਹ ਵੀਡੀਓ ਲੋਕਾਂ 'ਚ ਚੱਲੀਆਂ ਹੋਈਆਂ। ਜਦੋਂ ਇਹ ਖਬਰ ਵਿਰੋਧੀਆਂ ਨੇ ਸਾਹਮਣੇ ਲਿਆਂਦੀ, ਕੁਝ ਮੀਡੀਆ ਅਦਾਰਿਆਂ ਨੇ, ਸੋਸ਼ਲ ਮੀਡੀਆ ਵਾਲਿਆਂ ਨੇ ਸਾਹਮਣੇ ਲਿਆਂਦੀ, ਉਹ 'ਚ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਜਾਂਚ ਦਾ ਵਿਸ਼ਾ ਹੈ ਅਜੇ, ਕਿਉਂਕਿ ਦੋਏ ਤਰ੍ਹਾਂ ਆਪਣੇ ਆਪਣੇ ਸਟੈਂਡ ਤੇ ਕਾਇਮ ਨੇ। ਪਰ ਜਦੋਂ ਇਹ ਖਬਰ ਲੋਕਾਂ 'ਚ ਆਈ ਤਦ ਕਿਸੇ ਨੂੰ ਇਹ ਨਹੀਂ ਲੱਗਿਆ ਕਿ ਇੰਜ ਨਹੀਂ ਹੋਇਆ ਹੋਣਾ। ਲੋਕਾਂ ਦੇ ਗੱਲ ਨੂੰ, ਇਹ ਮਨ ਨੂੰ ਗੱਲ ਇਹ ਲੱਗੀ ਕਿ ਅੱਛਾ ਭਗਵੰਤ ਮਾਨ ਹੋ ਗਿਆ ਹੋਣਾ। ਮਤਲਬ ਇਹ ਇੱਕ ਅਮੇਜ਼ ਬੰਦੇ ਦੀ ਜਦੋਂ ਅਜਿਹੀ ਬਣ ਜਾਂਦੀ ਆ, ਫਿਰ ਉਸ ਦੇ ਉੱਤੇ ਅਜਿਹੇ ਦੋਸ਼ ਲਾਉਣੇ ਹੋਰ ਆਸਾਨ ਹੋ ਜਾਂਦੇ ਨੇ। ਸੋ ਇਸ ਲਈ ਚਾਹੇ ਵਿਰੋਧੀਆਂ ਦੀ ਚਾਲ ਹੈ, ਚਾਹੇ ਇਹ ਭਗਵੰਤ ਮਾਨ ਸਾਹਿਬ ਦੇ ਪੈਰ ਡਗਮਗਾਏ ਜਾਂ ਜਹਾਜ਼ ਡਗਮਗਾਇਆ, ਪਰ ਇਹਦੇ ਮਾਮਲੇ ਤੇ ਲੋਕਾਂ ਦੇ ਮਨਾਂ ਨੂੰ ਲੱਗਿਆ ਕਿ ਅੱਛਾ ਹੋ ਗਿਆ ਹੋਣਾ ਏਦਾਂ। ਪਹਿਲਾ ਕਾਰਨ ਤਾਂ ਇਹ ਹੈ ਕਿ ਇਹ ਦੌਰਾ ਹੀ ਸ਼ੁਰੂ ਤੋਂ ਵਿਵਾਦਾਂ 'ਚ ਸੀ। ਬੇਸ਼ੱਕ ਉੱਥੇ ਜਾ ਕੇ ਵੀ ਜਾਂ ਇੱਥੋਂ ਜਾਣ ਤੋਂ ਪਹਿਲਾਂ ਵੀ ਜਾਂ ਉੱਥੋਂ ਵੀਡੀਓ ਰਾਹੀਂ ਵੀ, ਟਵੀਟ ਰਾਹੀਂ ਵੀ ਮਾਨ ਸਾਹਿਬ ਇਹ ਦਮ ਭਰਦੇ ਰਹੇ ਕਿ ਮੈਂ ਕੰਪਨੀਆਂ ਲਿਆ ਰਿਹਾ, ਮੈਂ ਨਿਵੇਸ਼ ਲਿਆ ਰਿਹਾ, ਮੈਂ ਪੰਜਾਬ ਦੇ ਆਰਥਿਕ ਮਜ਼ਬੂਤੀ ਲਈ ਕੰਮ ਕਰ ਰਿਹਾ, ਉਦਯੋਗ ਆਉਣਗੇ, ਵੱਡੀਆਂ ਵਿਸ਼ਵ ਭਰ ਦੀਆਂ ਕੰਪਨੀਆਂ ਆਉਣਗੀਆਂ। ਪਰ ਚਰਚਾ ਪੈਰਲ ਇਹ ਵੀ ਚੱਲਦੀ ਰਹੀ ਕਿ ਭਾਈ ਜਿਹੜੇ ਸਮਾਗਮਾਂ 'ਚੋਂ ਗਏ ਨੇ ਉਹਨਾਂ 'ਚ ਇੱਕ ਤੇ ਰੋਹ ਵੀ ਹੈ ਜਿਹੜੀ ਦੁਨੀਆ ਭਰ ਦੇ ਸ਼ਰਾਬ ਦੇ ਵੱਡੇ ਬ੍ਰਾਂਡਾਂ ਦਾ ਇੱਕ ਕਲੱਬ ਆ। ਸੋ ਵੱਡੇ ਨਾਮੀ ਬ੍ਰਾਂਡ ਨੇ ਜਿਹੜੇ ਵਿਸ਼ਵ ਪੱਧਰ ਦੇ, ਉਹਨਾਂ ਦਾ ਵੀ ਇੱਕ ਮਤਲਬ ਕਿ ਸਮਾਗਮਾਂ 'ਚ ਵੀ ਸ਼ਿਰਕਤ ਕੀਤੀ ਆ। ਸੋ ਇਸ ਨੂੰ ਲੈ ਕੇ ਚਰਚਾ ਪਹਿਲਾਂ ਹੀ ਛੁੜੀ ਹੋਈ ਸੀ, ਪਰ ਇਸ ਗੱਲ ਨੇ ਹੋਰ ਉਹਦੇ ਤੇ ਮੋਹਰ ਲਾ ਦਿੱਤੀ ਜਦੋਂ ਇਹ ਗੱਲ ਬਾਹਰ ਆਈ ਕਿ ਲਓ ਜੀ ਉਹ ਜਹਾਜ਼ ਚੜ੍ਹੇ ਤਾਂ ਉਹਨਾਂ ਤੋਂ ਖੜੇ ਨਹੀਂ ਹੋ ਰਿਹਾ ਸੀ, ਉਹਨਾਂ ਨੂੰ ਫੜਨਾ ਪਿਆ, ਉਹਨਾਂ ਦੀ ਘਰ ਵਾਲੀ ਨੇ ਸੰਭਾਲਿਆ, ਨਾਲ ਦੀ ਟੀਮ ਨੇ ਸੰਭਾਲਿਆ। ਯਾਤਰੂਆਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ, ਵਿਰੋਧੀ ਪਾਰਟੀਆਂ ਮੀਡੀਆ ਦੇ ਹਵਾਲੇ ਨਾਲ ਕਰੀ ਜਾਂਦੀਆਂ ਨੇ, ਮੀਡੀਆ ਵਿਰੋਧੀ ਪਾਰਟੀਆਂ ਦੇ ਹਵਾਲੇ ਨਾਲ ਗੱਲ ਕਰੀ ਜਾਂਦਾ ਹੈ। ਸੋ ਇਸ ਹਵਾਲੇ ਨਾਲ ਜਦੋਂ ਚੱਲ ਰਹੀ ਸੀ ਤਦ ਆਧਾਰ ਬਣਾਇਆ ਗਿਆ ਉਸ ਏਅਰਲਾਈਨਸ ਦਾ ਵੀ ਕਿ ਜਿਹਨੇ ਆਪਣੀ ਵੈਬਸਾਈਟ ਤੇ ਵੀ ਇਹ ਗੱਲ ਕਹੀ ਕਿ ਸਾਡਾ ਜਹਾਜ਼ 4 ਘੰਟੇ ਲੇਟ ਹੋਇਆ, ਸਾਡੀ ਉਡਾਨ 4 ਘੰਟੇ ਲੇਟ ਹੋਈ ਭਾਰਤ ਆਉਣ ਵਾਲੀ, ਉਸ ਨੂੰ ਵੀ ਇਸ ਗੱਲ ਦਾ ਆਧਾਰ ਬਣਾਇਆ ਗਿਆ। ਸੋ ਇਸ ਲਈ ਇੱਕ ਇਹਦੇ ਵਿੱਚ ਵਜ੍ਹਾ ਜਿਹੜੀ ਇਸ ਗੱਲ 'ਚ ਆਉਂਦਾ ਹੈ ਕਿ ਜਦੋਂ ਉਹ ਜਹਾਜ਼ ਨਹੀਂ ਚੜ੍ਹ ਸਕੇ, ਸਮਾਨ ਉਤਾਰਿਆ, ਜਹਾਜ਼ ਬਦਲਿਆ, ਕੰਪਨੀ ਦੀ ਆਪਣੀ ਕੋਈ ਤਕਨੀਕੀ ਮਸਲਾ ਸੀ ਕੀ ਸੀ, ਪਰ ਜਦੋਂ ਉੱਥੇ ਭਾਰਤੀ ਰਾਜਦੂਤ ਨੇ ਦੁਬਾਰਾ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਨੂੰ ਵਾਪਸ ਲਿਆਓ ਜੀ, ਉਹ ਜਹਾਜ਼ ਨਹੀਂ ਚੜ੍ਹ ਸਕੇ, ਤਾਂ ਉਹ ਸਭ ਦੇ ਦਰਮਿਆਨ ਜਿਹੜੇ ਹੁਣ ਚਾਹੇ ਕੰਗ ਸਾਹਿਬ ਨੇ, ਚਾਹੇ ਉਹਨਾਂ ਦੇ ਇੱਕ ਮੈਂ ਦੇਖ ਰਿਹਾ ਸੀ ਚੰਦਰਸੂਤਰ ਡੋਗਰਾ ਹੋਰੀ, ਉਹ ਵੀ ਹਮੀ ਭਰ ਰਹੇ ਨੇ ਕਿ ਅਜਿਹਾ ਕੁਝ ਨਹੀਂ ਹੋਇਆ, ਤਬੀਅਤ ਖਰਾਬ ਸੀ ਮੁੱਖ ਮੰਤਰੀ ਸਾਹਿਬ ਦੀ। ਪ੍ਰਵੀਨ ਜੀ, ਜੇਕਰ ਇੱਕ ਸੂਬੇ ਦੇ ਮੁੱਖ ਮੰਤਰੀ ਦੀ ਤਬੀਅਤ ਅਚਾਨਕ ਖਰਾਬ ਹੋ ਜਾਵੇ ਤਾਂ ਉਹਨਾਂ ਨੂੰ ਮੇਰਾ ਖਿਆਲ ਕਿਸੇ ਨਾ ਕਿਸੇ ਹਸਪਤਾਲ ਲਿਜਾਇਆ ਜਾਂਦਾ ਹੁੰਦਾ, ਕਿਸੇ ਨਾ ਕਿਸੇ ਡਾਕਟਰੀ ਟ੍ਰੀਟਮੈਂਟ ਲਈ ਲੈ ਕੇ ਜਾਇਆ ਜਾਂਦਾ ਹੁੰਦਾ। ਕੋਈ ਡਾਕਟਰੀ ਟੀਮ ਉਹਨਾਂ ਨੂੰ ਏਅਰਪੋਰਟ ਤੇ ਚੈੱਕ ਕਰਦੀ ਹੈ, ਏਅਰਪੋਰਟ ਤੇ ਵੀ ਸਪੈਸ਼ਲ ਬਣੇ ਹੁੰਦੇ ਨੇ ਮੈਡੀਕਲ ਲਈ
ਤੇ ਅਜਿਹੇ ਐਮਰਜੈਂਸੀ 'ਚ ਕਿੱਥੇ ਲੈ ਕੇ ਗਏ, ਕਿਹੜੀ ਐਂਬੂਲੈਂਸ 'ਚ ਲੈ ਕੇ ਗਏ, ਕਿਹੜੇ ਹਸਪਤਾਲ ਲੈ ਕੇ ਗਏ, ਕਿਹੜੇ ਡਾਕਟਰ ਤੋਂ ਚੈੱਕ ਕਰਾਇਆ, ਕਿਹਦੀ ਪਰਚੀ ਕਟਾਈ, ਕਿਹਨੇ ਉਹਨਾਂ ਨੂੰ ਦੇਖਿਆ, ਕਿਹਨੇ ਉਹਨਾਂ ਨੂੰ ਕਿਹਾ ਕਿ ਹੁਣ ਤਬੀਅਤ ਠੀਕ ਹੈ, 4 ਘੰਟੇ ਬਾਅਦ ਦੁਬਾਰਾ ਜਹਾਜ਼ ਚੜ੍ਹ ਜਾਓ। ਸੋ ਇਹਦਾ ਰਿਕਾਰਡ ਕਿਸੇ ਨੇ ਨਹੀਂ ਸਾਹਮਣੇ ਲਿਆਂਦਾ। ਤੋ ਇਹਦਾ ਮਤਲਬ ਕੁਛ ਨਾ ਕੁਛ ਵਿਰੋਧੀ ਜੇਕਰ ਬੋਲ ਰਹੇ ਨੇ ਤਾਂ ਉਹਨਾਂ ਦੀ ਗੱਲ 'ਚ ਵਜਨ ਪੈਂਦਾ ਨਜ਼ਰ ਆਉਂਦਾ ਜਦੋਂ ਇਹ ਪੱਖ ਸਾਹਮਣੇ ਆਉਂਦਾ। ਬੇਸ਼ੱਕ ਸਰਕਾਰ ਨੇ, ਆਮ ਆਦਮੀ ਪਾਰਟੀ ਨੇ, ਉਹਨਾਂ ਦੇ ਬੁਲਾਰਿਆਂ ਨੇ ਬਾਰ-ਬਾਰ ਇਹ ਗੱਲ ਕਹੀ ਕਿ ਨਹੀਂ, ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਥੋੜੀ, ਇਸ ਲਈ ਉਹ ਜਹਾਜ਼ ਨਹੀਂ ਚੜ੍ਹ ਸਕੇ, ਇਸ ਲਈ ਉਹ ਦਿੱਲੀ ਵਾਲੇ ਸਮਾਗਮ 'ਚ ਨਹੀਂ ਆਏ। ਉਸ ਦਿਨ ਵੀ ਇਹ ਸਵਾਲ ਖੜਾ ਹੋ ਗਿਆ ਸੀ ਕਿ ਦਿੱਲੀ ਵਾਲੇ ਸਮਾਗਮ 'ਚ ਗੈਰ ਹਾਜ਼ਰੀ, ਜਿਹਦੇ ਕਰਕੇ ਸਪੈਸ਼ਲ ਟਿਕਟ ਕਟਾਈ, ਜਿਹਦੇ ਕਰਕੇ ਸਪੈਸ਼ਲ ਪ੍ਰੋਗਰਾਮ ਬਦਲਿਆ ਗਿਆ, 19 ਵਾਲਾ ਉਹਨਾਂ ਦਾ ਦੌਰਾ 17 ਨੂੰ ਰੱਖਿਆ ਗਿਆ। ਸੋ ਇਸ ਮੌਕੇ ਭਗਵੰਤ ਮਾਨ ਦੁਬਾਰਾ ਇੱਕ ਵਾਰ ਵਿਵਾਦਾਂ 'ਚ ਨੇ, ਔਰ 2019 ਵਾਲਾ ਉਹ ਵਰਤਾਂਤ ਸਭ ਦੇ ਸਾਹਮਣੇ ਆ ਰਿਹਾ ਕਿ ਜਦੋਂ ਆਪਣੀ ਬੇਬੇ ਨੂੰ ਲੈ ਕੇ ਉਹ ਸਟੇਜ ਤੇ ਚੜ੍ਹੇ ਸੀ, ਆਪਣੀ ਮਾਤਾ ਦਾ ਹੱਥ ਫੜ ਕੇ ਉਹਨਾਂ ਨੇ ਉਹਨਾਂ ਦੀ ਕਸਮ ਖਾ ਕੇ ਕਿਹਾ ਸੀ ਕਿ ਮੈਂ ਅੱਜ ਤੋਂ ਇਹ ਤੋਂ ਦੂਰ ਹੁੰਨਾ, ਹੁਣ ਮੇਰਾ ਪੰਜਾਬ ਹੀ ਨਸ਼ਾ ਹੈ, ਪੰਜਾਬ ਨੂੰ ਬਚਾਉਣਾ ਹੀ ਮੇਰਾ ਮਕਸਦ ਹੈ। ਤੇ ਜੇਕਰ ਇਹ ਜਿਹੀਆਂ ਖਬਰਾਂ ਉਹਨਾਂ ਬਾਰੇ ਫਿਰ ਨਸਰ ਹੁੰਦੀਆਂ ਨੇ ਤਾਂ ਇਹਦਾ ਮਤਲਬ ਉਹਨਾਂ ਨੂੰ ਸੋਚਣਾ ਪਏਗਾ। ਪਰ ਜੇਕਰ ਇਸ ਨੂੰ ਤੁਸੀਂ ਰਾਜਨੀਤਿਕ ਦ੍ਰਿਸ਼ ਤੋਂ ਦੇਖਣਾ ਤਾਂ ਇਸ ਦੇ 2 ਮਾਇਨੇ ਸਾਫ਼ ਨਿਕਲਦੇ ਨੇ ਕਿ ਇੱਕ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਜੇਕਰ ਇਸ ਤਰ੍ਹਾਂ ਦੀ ਫਜ਼ੀਅਤ ਹੋਈ ਹੈ, ਇਸ ਤਰ੍ਹਾਂ ਦਾ ਦਰਸ਼ਕਾਂ ਸਾਹਮਣੇ, ਉੱਥੇ ਲੋਕਾਂ ਸਾਹਮਣੇ, ਏਅਰਪੋਰਟ ਦੇ ਉੱਤੇ ਜਾਂ ਜਹਾਜ਼ ਦੇ ਵਿੱਚ ਜੇਕਰ ਇਹ ਵਰਤਾਰਾ ਵਾਪਰਿਆ, ਤਾਂ ਇਹ ਪੰਜਾਬ ਦੇ ਲਈ ਵੀ, ਪੰਜਾਬ ਵਾਸੀਆਂ ਲਈ ਵੀ ਔਰ ਭਾਰਤ ਲਈ ਵੀ ਇਹ ਨਮੋਸ਼ੀ ਦਾ ਕਾਰਨ ਹੈ। ਕਿਉਂਕਿ ਦੂਸਰੇ ਮੁਲਕ ਜਦੋਂ ਜਾਂਦੇ ਹੋ ਤਾਂ ਉਸ ਮੁਲਕ 'ਚ ਇਹੀ ਹੁੰਦਾ ਕਿ ਭਾਰਤ ਦੇ ਫਲਾਣੇ ਸੂਬੇ ਦੇ ਮੁੱਖ ਮੰਤਰੀ ਸਾਹਿਬ, ਭਾਰਤ ਦੇ ਪੰਜਾਬ ਸੂਬੇ ਤੋਂ ਮੁੱਖ ਮੰਤਰੀ ਸੀ। ਸੋ ਇਸ ਲਈ ਭਾਰਤ ਦਾ ਨਾਮ ਵੀ ਔਰ ਪੰਜਾਬ ਦਾ ਨਾਮ ਵੀ ਨਾਲੋਂ ਨਾਲ। ਫਿਰ ਦੂਸਰਾ, ਪਾਰਟੀ ਦੇ ਵਿੱਚ ਜੇਕਰ ਦੇਖੀਏ ਤਾਂ ਉਸ ਦਿਨ ਮੁੱਖ ਮੰਤਰੀ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਹਰਪਾਲ ਚੀਮਾ ਜੀ ਨੂੰ ਮੰਚ ਤੇ ਬਿਠਾਇਆ ਗਿਆ। ਕੀ ਇਹਦਾ ਅਰਥ ਇਹ ਕੱਢਿਆ ਜਾਵੇ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਲੈ ਸਕਦੇ ਨੇ ਹਰਪਾਲ ਚੀਮਾ? ਜਾਂ ਜਿਹੜਾ ਇਹ ਮੰਨੇ ਜਾਂਦੇ ਕਿ ਉਸ ਲਾਈਨ 'ਚ ਲੰਮੇ ਲੋਕ ਲੱਗੇ ਨੇ, ਚਾਹੇ ਉਹ ਹਰਜੋਤ ਬੈਂਸ ਦਾ ਨਾਮ ਵੀ ਆ ਜਾਂਦਾ ਹੈ, ਅਮਨ ਅਰੋੜਾ ਦੀ ਚਰਚਾ ਵੀ ਚੱਲ ਪੈਂਦੀ ਹੈ, ਕੁਲਤਾਰ ਸੰਧਮਾ ਵੀ ਜ਼ਿਕਰ ਆ ਜਾਂਦਾ ਹੈ, ਜਾਂ ਫਿਰ ਕਹਿੰਦੇ ਕਿ ਉੱਪਰੋਂ ਪੈਰਾਸ਼ੂਟ ਰਾਹੀਂ ਰਾਘਵ ਚੱਡਾ ਦਾ। ਪਰ ਅੱਜ ਕੱਲ੍ਹ ਰਾਘਵ ਚੱਡਾ ਨੂੰ ਲੈ ਕੇ ਤਾਂ ਪੰਜਾਬ ਵਾਸੀ ਖਾਸੇ ਖੁਸ਼ ਨੇ, ਇੱਥੋਂ ਤੱਕ ਕਿ 92 MLA ਵੀ, ਮੰਤਰੀ ਵੀ, ਅਫਸਰ ਵੀ, ਅਧਿਕਾਰੀ ਵੀ, ਬਾਬੂ ਵੀ, ਸੈਕਟਰੀਏਟ ਦੀਆਂ ਪੌੜੀਆਂ ਚੜ੍ਹਨ ਵਾਲੇ ਲਿਫਟਮੈਨ ਵੀ, ਕਹਿੰਦੇ ਸਾਰੇ ਖੁਸ਼ ਨੇ ਕਿ ਚਲੋ ਜੀ, ਚਾਹੇ 2 ਮਹੀਨੇ ਲਈ ਅਸੀਂ ਰਾਘਵ ਚੱਡਾ ਨੂੰ ਭੇਜਿਆ ਤਾਂ ਸਹੀ ਗੁਜਰਾਤ, ਸੋ ਹੁਣ ਗੁਜਰਾਤ ਚੋਣਾਂ ਤੱਕ ਰਾਘਵ ਚੱਡਾ ਉੱਧਰ ਬਿਜੀ ਰਹਿਣਗੇ, ਇਸ ਲਈ ਪੰਜਾਬ ਨੂੰ ਤਾਂ ਸਾਹ ਆਇਆ। ਪਰ ਇਸ ਘਟਨਾਕ੍ਰਮ ਨੇ ਇੱਕ ਵਾਰ ਫੇਰ ਇੱਕ ਪਾਰਟੀ ਦੇ ਅੰਦਰ ਵੀ ਨਵਾਂ ਖੌਫ ਪੈਦਾ ਕਰ ਦਿੱਤਾ। ਕੀ ਭਗਵੰਤ ਮਾਨ ਦੀ ਥਾਂ ਵੀ ਬਦਲੀ ਜਾ ਸਕਦੀ ਹੈ? ਕੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਦਾ ਇੱਕ ਬਹਾਨਾ ਮਿਲ ਰਿਹਾ ਆਮ ਆਦਮੀ ਪਾਰਟੀ ਨੂੰ, ਅਰਵਿੰਦ ਕੇਜਰੀਵਾਲ ਨੂੰ? ਇਹ ਬਹਾਨਾ ਖੁਦ ਭਗਵੰਤ ਮਾਨ ਦੇ ਰਹੇ ਨੇ, ਜਾਂ ਵਿਰੋਧੀਆਂ ਦੀ ਸੱਚਮੁੱਚ ਐਡੀ ਬੜੀ ਚਾਲ ਹੈ ਕਿ ਉਹਨਾਂ ਨੇ ਵਿਦੇਸ਼ ਦੇ ਵਿੱਚ ਉੱਥੇ ਜਹਾਜ਼ ਵਾਲੇ ਦ੍ਰਿਸ਼ ਨੂੰ ਵੀ ਕ੍ਰੀਏਟ ਕਰ ਲਿਆ? ਕੀ ਵਿਰੋਧੀ ਇੰਨੇ ਮਜ਼ਬੂਤ ਹੈਗੇ ਨੇ? ਕੀ ਅਕਾਲੀ ਜਾਂ ਕਾਂਗਰਸੀ ਐਡਾ ਬੜਾ ਦ੍ਰਿਸ਼ ਕ੍ਰੀਏਟ ਕਰਨ 'ਚ, ਇੰਨਾ ਮੀਡੀਆ ਨੂੰ ਕੰਟਰੋਲ ਕਰਨ 'ਚ, ਇਸ ਦ੍ਰਿਸ਼ ਨੂੰ ਪੈਦਾ ਕਰਨ 'ਚ ਇੰਨੇ ਵੱਡੇ ਹੋ ਗਏ? ਸੋ ਇਸ ਲਈ ਗੌਰ ਕਰਨਾ ਪਏਗਾ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ, ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ। ਜਦੋਂ ਮਤਲਬ ਕਿ ਦੁੱਧ ਦਾ ਫੂਕਿਆ ਕਹਿੰਦੇ ਲੱਸੀ ਨੂੰ ਵੀ ਫੂਕਾ ਮਾਰ-ਮਾਰ ਪੀਂਦਾ, ਜਦੋਂ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੈ ਭਗਵੰਤ ਮਾਨ ਨੂੰ ਕਿ ਮੇਰੇ ਦੇ ਉੱਤੇ ਕਹੀ ਜੀ ਅੱਖ ਹੈ, ਮੈਂ ਕਹੇ ਜੇ ਦੌਰ ਚੋਂ ਨਿਕਲ ਕੇ ਆਇਆ, ਇਸ ਲਈ ਉਹਨਾਂ ਦੇ ਲਈ ਇਹ ਚੁਣੌਤੀ ਹੋਰ ਵੀ ਵੱਡੀ ਹੈ। ਤੇ ਜੇਕਰ ਉਹਨਾਂ ਨੇ ਸੱਚਮੁੱਚ ਇੱਕ ਤਾਹੀ ਕੀਤੀ ਹੈ ਤਾਂ ਜੀਵਨ ਦੀ ਉਹਨਾਂ ਦੀ ਵੱਡੀ ਗਲਤੀ ਸਾਬਤ ਹੋ ਸਕਦੀ ਹੈ। ਜਦੋਂ ਤੁਸੀਂ ਸਿਆਸਤ ਦੀ ਹਰ ਵੰਨਗੀ ਨੂੰ ਰੱਦ ਕੀਤਾ ਹੋਵੇ, ਜਦੋਂ ਤੁਸੀਂ ਸਿਆਸਤ ਦੇ ਵਿੱਚ ਕਿਰਦਾਰਾਂ ਦੀ ਗੱਲ ਕੀਤੀ ਹੋਵੇ, ਸਿਧਾਂਤਾਂ ਦੀ, ਐਥਿਕਸ ਦੀ, ਲੋਕਾਂ ਦੀ, ਸੰਘਰਸ਼ਾਂ ਦੀ ਗੱਲ ਕੀਤੀ ਹੋਵੇ, ਤਾਂ ਤੁਹਾਨੂੰ ਉਹਨਾਂ ਗੱਲਾਂ ਤੇ ਪਹਿਰਾ ਦੇਣਾ ਪੈਂਦਾ। ਉਹ ਜਾਂ ਕਿਰਦਾਰ ਦੱਸਣਾ ਪੈਂਦਾ, ਤੁਹਾਨੂੰ ਉਹ ਪੋਲੀਟੀਕਲ ਰਿਫਾਰਮਸ ਕਰਨੇ ਪੈਂਦੇ ਜਦੋਂ ਤੁਹਾਡੇ ਕੋਲੇ ਸੱਤਾ ਆਉਂਦੀ ਹੈ ਕਿ ਮੈਂ ਇਹਨਾਂ ਸੁਧਾਰਾਂ ਦਾ ਹਾਮੀਦਾਰ ਸੀਗਾ। ਖੈਰ, ਕਦੋਂ ਇਹ ਚੀਜ਼ਾਂ ਹੋਣਗੀਆਂ, ਇਹਦੇ ਲਈ ਇੰਤਜ਼ਾਰ ਰਹੇਗਾ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜੋ ਘਟਨਾ ਘਟੀ, ਸ਼ਰਮਸਾਰ ਹੈ। ਉਹ ਲੋਕ ਵੀ, ਉਹਨਾਂ ਨੂੰ ਵੀ ਸ਼ਰਮ ਦਾ ਘੱਟ ਹੈ ਜਿਹੜੇ ਵੀਡੀਓ ਦੀ ਵੀਡੀਓ ਮੰਗ ਰਹੇ ਨੇ ਇੱਕ ਦੂਜੇ ਤੋਂ ਸੋਸ਼ਲ ਮੀਡੀਆ ਤੇ। ਉਹਨਾਂ ਲੋਕਾਂ ਨੂੰ ਵੀ ਸ਼ਰਮ ਦਾ ਘੱਟ ਹੈ ਜਿਹੜੇ ਉੱਥੇ ਜਾ ਕੇ ਬੈਠੇ, ਤਾਂ ਉਹ ਕਮਿਸ਼ਨ ਦੀ ਚੇਅਰ ਤੇ ਨੇ, ਪਰ ਉੱਥੇ ਜਾ ਕੇ ਜਿਵੇਂ ਉਹਨਾਂ ਕੋਲੇ ਕੋਈ SIT ਹੁੰਦੀ ਹੈ, ਜਿਵੇਂ ਉਹਨਾਂ ਨੇ ਕੁਛ ਹੀ ਘੰਟਿਆਂ ਦੇ ਵਿੱਚ ਜਾਂਚ ਕਰਕੇ ਤੇ ਉੱਥੇ ਜਾ ਕੇ ਬਸ਼ਰਮਾ ਵਾਂਗੂ ਯੂਨੀਵਰਸਿਟੀ ਵਾਲਿਆਂ ਨੂੰ ਡਿਫੈਂਡ ਕਰਨਾ ਪਏ। ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਸ਼ਰਮ ਦੀ ਘਾਟ ਹੈ ਜਿਹੜੇ ਉਹਨਾਂ ਦੇ ਹੋ ਕੇ ਤੇ ਕੁੜੀਆਂ ਤੇ ਮੁੰਡਿਆਂ ਤੇ, ਸਾਡੀਆਂ ਧੀਆਂ ਭੈਣਾਂ ਤੇ ਲਾਠੀਆਂ ਚਲਾਉਂਦੇ ਰਹੇ। ਸਾਰਿਆਂ ਨੂੰ ਸ਼ਰਮ ਦੀ ਘਾਟ ਹੈ। ਘਟਨਾ ਨੇ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕੀਤਾ। ਹੁਣ ਅਸਲ ਸਵਾਲ ਤੇ ਆਈਏ, ਘਟਨਾ ਦੇ ਲਈ ਜ਼ਿੰਮੇਵਾਰ ਕੌਣ ਹੈ? ਜਿਨ੍ਹਾਂ ਕਰਕੇ ਘਟਨਾ ਘਟੀ, ਜਿਨ੍ਹਾਂ ਨੂੰ ਫੀਸਾਂ ਭਰੀਆਂ, ਜਿਨ੍ਹਾਂ ਨੂੰ ਕੁੜੀਆਂ ਦੀ ਸੁਰੱਖਿਆ ਦਾ ਜਿੰਮਾ ਸੌਂਪਿਆ ਸੀ, ਜਾਂ ਜਿਨ੍ਹਾਂ ਨੇ ਆ ਕੇ ਬਾਅਦ ਦੇ ਵਿੱਚ ਡਿਫੈਂਡ ਕੀਤਾ? ਪ੍ਰਵੀਨ ਜੀ, ਇਸ ਪੂਰੇ ਘਟਨਾ ਦੇ ਵਿੱਚ ਜਿਹੜੀਆਂ ਧਿਰਾਂ ਤੋਂ ਅਸੀਂ ਉਮੀਦ ਕਰਦੇ ਸੀ ਕਿ ਇਨਸਾਫ ਦਿਵਾਉਣਗੀਆਂ, ਬੱਚੀਆਂ ਨਾਲ ਖੜਨਗੀਆਂ, ਉਹ ਸਾਰੀਆਂ ਧਿਰਾਂ
ਤਾਕਤ ਨਾਲ, ਸੱਤਾ ਨਾਲ, ਪੈਸੇ ਨਾਲ, ਯੂਨੀਵਰਸਿਟੀ ਨਾਲ ਖੜੀਆਂ ਨਜ਼ਰ ਆਉਂਦੀਆਂ ਰਹੀਆਂ। ਜੀ ਅਫਸੋਸ ਹੋਇਆ ਬਹੁਤ ਵੱਡਾ। ਬਿਲਕੁਲ ਤੁਸੀਂ ਕਿ ਇੱਕ ਪਾਸੇ ਤਾਂ ਦ੍ਰਿਸ਼ ਨੂੰ ਇਸ ਪੱਖ ਤੋਂ ਸਮਝੋ ਪ੍ਰਵੀਨ ਜੀ ਕਿ ਤੁਹਾਡਾ ਜਵਾਕ ਚੰਡੀਗੜ੍ਹ ਯੂਨੀਵਰਸਿਟੀ 'ਚ ਪੜ੍ਹਦਾ, ਮੈਂ ਮਦਰਾਸ ਤੋਂ, ਮੈਂ ਰਾਜਸਥਾਨ ਤੋਂ, ਮੈਂ ਜੰਮੂ ਕਸ਼ਮੀਰ ਤੋਂ, ਮੈਂ ਹਿਮਾਚਲ ਤੋਂ ਆਪਣਾ ਜਵਾਕ ਚੰਡੀਗੜ੍ਹ ਪੜ੍ਹਨ ਭੇਜਿਆ। ਮੈਂ ਆਪਣੇ ਗਲੀ ਮੁਹੱਲੇ 'ਚ ਵੀ, ਮੈਂ ਆਪਣੇ ਰਿਸ਼ਤੇਦਾਰਾਂ 'ਚ ਵੀ, ਮੈਂ ਆਪਣੇ ਪਰਿਵਾਰ 'ਚ ਵੀ, ਮੈਂ ਆਪਣੇ ਦਫ਼ਤਰ 'ਚ ਵੀ ਹਿੱਕ ਤਾਣ ਕੇ ਕਹਿੰਦਾ ਹੋਣਾ ਕਿ ਸਾਡਾ ਬੱਚਾ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਦਾ ਜੀ। ਤੇ ਅੱਜ ਇਹ ਦੱਸਣਾ ਹੀ ਸ਼ਰਮਸਾਰ ਹੋ ਗਿਆ ਉਹਨਾਂ ਲਈ। ਅੱਜ ਚੰਡੀਗੜ੍ਹ ਯੂਨੀਵਰਸਿਟੀ 'ਚ ਜਿੰਨੇ ਬੱਚੇ ਪੜ੍ਹਦੇ ਨੇ ਉਹ ਬੱਚਿਆਂ ਨੂੰ ਮੈਂ ਟੈਂਪੂਆਂ ਦੇ ਵਿੱਚ, ਬੱਸਾਂ 'ਚ ਚੜ੍ਹ ਕੇ ਘਰਾਂ ਨੂੰ ਜਾਂਦਿਆਂ ਮੂੰਹ ਲਪੇਟ ਕੇ ਜਾਂਦਿਆਂ ਦੇਖਿਆ। ਉਹ ਬੱਚੇ ਅੱਖ ਨਹੀਂ ਮਿਲਾ ਪਾ ਰਹੇ ਸੀ ਕਿਸੇ ਨਾਲ। ਉਹਨਾਂ ਦੇ ਮਾਪੇ ਜਿਹੜੇ ਲੈਣ ਆਏ ਸੀ ਉਹ ਕਿਸੇ ਨਾਲ ਅੱਖ ਨਹੀਂ ਮਿਲਾ ਪਾ ਰਹੇ ਸੀ। ਜਿਹੜੇ ਘਰਾਂ 'ਚ ਹੋਣਗੇ ਮਾਪੇ ਉਹ ਅੱਜ ਕਹਿਣ ਜੋਗੇ ਨਹੀਂ ਹੋਣਗੇ ਕਿ ਹਾਂ ਸਾਡਾ ਜਵਾਕ ਪੜ੍ਹਦਾ। ਤੇ ਉਲਟਾ ਜਿਹੜੇ ਤੰਜ ਕਸਣ ਵਾਲੇ ਹੁੰਦੇ ਨੇ ਉਹ ਬਿਨਾਂ ਤੰਜ ਕਸਿਆਂ ਸਿਰਫ ਇੰਨਾ ਪੁੱਛਦੇ ਹੋਣਗੇ, ਭੈਣ ਜੀ ਤੁਹਾਡਾ ਜੋ ਬੱਚਾ ਵੀ ਉੱਥੇ ਪੜ੍ਹਦਾ ਸੀ, ਅੱਛਾ ਤੁਹਾਡੀ ਕੁੜੀ ਵੀ ਉਸੇ ਯੂਨੀਵਰਸਿਟੀ 'ਚ ਪੜ੍ਹਦੀ ਸੀ। ਬਸ ਇੰਨੀ ਲੈਨ ਮਾਪਿਆਂ ਲਈ ਮਰਨ ਵਰਗੀ ਹੋ ਜਾਂਦੀ ਆ। ਇੰਜ ਲੱਗ ਰਿਹਾ ਸੀ ਕਿ ਜਿਵੇਂ ਉਸ ਯੂਨੀਵਰਸਿਟੀ ਦੇ ਗੇਟ ਦੇ ਅੰਦਰ ਜਿਹੜਾ ਵੀ ਕਦੇ ਗਿਆ, ਅੱਜ ਤੋਂ ਪਹਿਲਾਂ ਜਿਹੜੇ ਬੱਚੇ ਡਿਗਰੀਆਂ ਲੈ ਕੇ ਚਲੇ ਗਏ, ਉਹ ਜਿਹੜੇ ਡਿਗਰੀਆਂ ਲੈਣ ਆਏ ਉਹ ਸਾਰਿਆਂ ਦੀ ਜਿਵੇਂ ਵੀਡੀਓ ਲੀਕ ਹੋ ਗਈ ਹੋਵੇ, ਸਾਰੇ ਜਿਵੇਂ ਉਸ ਵੀਡੀਓ 'ਚ ਕਿਰਦਾਰ ਹੋਣ। ਸੋ ਇਹ ਦ੍ਰਿਸ਼ ਦੇ ਲਈ ਕੌਣ ਜ਼ਿੰਮੇਵਾਰ ਹੈ? ਸਵਾਲ ਇਹ ਹੈ, ਇਸ ਘਟਨਾ ਦੇ ਲਈ ਜ਼ਿੰਮੇਵਾਰ ਕੌਣ ਹੈ? ਪ੍ਰਵੀਨ ਜੀ ਕਿੱਡੀ ਵੱਡੀ ਮਤਲਬ ਕਿ ਇਹਦੇ ਵਿੱਚ ਤਰਾਸਦੀ ਹੈ ਕਿ ਪਹਿਲੇ ਦਿਨ ਪੁਲਿਸ ਜਾਂਦੀ ਹੈ, ਪੁਲਿਸ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੀ ਕਿ ਕੁਝ ਨਹੀਂ ਹੋਇਆ, ਕੁੜੀ ਨੇ ਤਾਂ ਆਪਣੀ ਉਹ ਵੀਡੀਓ ਭੇਜੀ ਸੀ। ਉਹ ਮਹਿਲਾ ਕਮਿਸ਼ਨ ਦੀ ਬੀਬੀ ਉਹ ਆਪਣੇ ਆਪ ਨੂੰ ਐਂ ਸਮਝਦੀ ਹੈ ਕਿ ਹਾਂ ਮੈਂ ਹੀ ਮਤਲਬ ਕਿ ਇਨਸਾਫ ਦੀ ਦੇਵੀ ਹਾਂ ਤੇ ਮੈਨੂੰ ਇਹ ਪਤਾ ਸਾਰਾ ਇਨਸਾਫ ਕਿਵੇਂ ਦੇਣਾ। ਉਹ ਕੁੜੀਆਂ ਨੂੰ ਝਾੜਾ ਮਾਰਨ ਲੱਗ ਜਾਂਦੀ ਆ, ਉਹ ਸਿਸਟਮ ਨੂੰ ਗਾਲਾਂ ਕੱਢਣ ਲੱਗ ਜਾਂਦੀ ਆ, ਉਹ ਹੋਰੇ ਕੁਛ ਉੱਥੇ ਔਲਾ ਤੌਲਾ ਮਾਰਨ ਲੱਗ ਜਾਂਦੀ, ਉਹਨੂੰ ਪਤਾ ਹੀ ਨਹੀਂਗਾ ਕਿ ਹੋਣਾ ਕੀ ਚਾਹੀਦਾ। ਸੋ ਅਜਿਹੀ ਬੀਬੀ ਨੂੰ ਲਾਇਆ ਕਿਹਨੇ ਤੇ ਰੱਖਿਆ ਕਿਉਂ ਹੈ, ਇਹ ਸਮਝ ਨਹੀਂ ਆਉਂਦਾ ਕਿ ਕਿਹੜੀਆਂ ਰਾਜਨੀਤਿਕ ਗੋਟੀਆਂ ਉਹਦੀਆਂ ਅਜਿਹੀਆਂ ਫਿੱਟ ਨੇ ਕਿ ਉਹ ਕਾਂਗਰਸ ਦੇ ਟਾਈਮ ਵੀ ਚੱਲੀ ਗਈ, ਹੁਣ ਇਹਨਾਂ ਦੇ ਟਾਈਮ ਵੀ ਚੱਲੀ ਜਾਂਦੀ ਆ ਤੇ ਕੰਮ ਕੋਈ ਨਹੀਂ। ਵੀਡੀਓ ਬਣਾ ਲਓ, ਸੋਸ਼ਲ ਮੀਡੀਆ ਤੇ ਪਾ ਲਓ, ਬਾਬਾ ਖੱਟ ਲਓ ਤੇ ਝਾੜਾ ਮਾਰ ਲਓ, ਇਹ ਤੋਂ ਬਿਨਾਂ ਕੁਛ ਨਹੀਂ। ਦੂਸਰੇ ਪਾਸੇ ਯੂਨੀਵਰਸਿਟੀ ਫਲੋਰ ਦੇ ਉੱਤੇ, ਹਰੇਕ ਵਾਰਡ ਦੇ ਫਲੋਰ ਦੇ ਉੱਤੇ, ਚਾਹੇ ਉਹ ਕਲਾਸਰੂਮ ਹੈ ਚਾਹੇ ਉਹ ਉਹਨਾਂ ਦਾ ਹੋਸਟਲ ਹੈ, ਇੱਕ ਫਲੋਰ ਇੰਚਾਰਜ ਹੁੰਦਾ। ਉਹਦਾ ਕੰਮ ਸਿਰਫ ਇਹੀ ਹੈ ਕਿ ਉਹ ਜਿੱਥੋਂ ਪੌੜੀਆਂ ਚੜ੍ਹ ਕੇ ਫਲੋਰ ਤੇ ਪਹੁੰਚ ਜਾਣ, ਉੱਥੇ ਕੁਰਸੀ ਤੇ ਬੈਠੋ ਤੇ ਆਪਣਾ ਮੋਬਾਈਲ ਦੇਖੀ ਜਾਓ, ਕੌਣ ਆ ਰਿਹਾ ਹੈ, ਕੌਣ ਜਾ ਰਿਹਾ ਹੈ, ਕੌਣ ਕੁੜੀ ਕੀ ਕਰ ਰਹੀ ਹੈ, ਕੀ ਮੁੰਡਾ ਕੀ ਕਰ ਰਿਹਾ, ਇਹ ਦੇਖਣਾ ਕੰਮੇ ਨਹੀਂ, ਆਪਣੇ ਫੋਨ 'ਚ ਬੀਜੀ ਆ ਬੀਬੀ। ਤੇ ਦੂਸਰੇ ਪਾਸੇ ਵਾਰਡਨ ਕੋਲ ਜਾਓ, ਉਹ ਕਹਿੰਦੀ ਮੇਰੇ ਕੋਲ ਟਾਈਮ ਨਹੀਂ, ਆਪੇ ਦੇਖ ਲਓ, ਫਲਾਣੇ ਨੂੰ ਕਹਿ ਲਓ, ਉਹਨੂੰ ਕਹਿ ਲਓ। ਵਾਰਡਨ ਆਪਣੀ ਹਵਾ 'ਚ। ਜਦੋਂ ਕੁੜੀਆਂ ਇਕੱਠੀਆਂ ਹੋਈਆਂ ਤਦ ਵਾਰਡਨ ਨੂੰ ਲੈ ਕੇ ਗਈਆਂ, ਔਰ ਵਾਰਡਨ ਦੇ ਉਸ ਵੀਡੀਓ ਕਲਿੱਪ 'ਚ ਕੁੜੀ ਮੰਨਦੀ ਹੈ, ਉਹਦੇ ਬਾਵਜੂਦ ਵੀ ਪੁਲਿਸ ਕਹਿ ਰਹੀ ਹੈ ਕਿ ਜੇ ਕੁਛ ਨਹੀਂ। ਤੇ ਚਾਰ ਆਪਣੀਆਂ ਸਹੇਲੀਆਂ 'ਚ ਜੇਕਰ ਕੁੜੀ ਮੰਨ ਰਹੀ ਹੈ, ਉੱਥੇ ਤਾਂ ਕੋਈ ਪੁਲਿਸ ਨਹੀਂ ਸੀ, ਕੋਈ ਡੰਡਾ ਨਹੀਂ ਸੀ, ਕੋਈ ਦਬਾਅ ਨਹੀਂ ਸੀ, ਤੇ ਉਹਦੇ ਵਿੱਚੋਂ ਪ੍ਰਵਾਨ ਕਰ ਰਹੀ ਹੈ ਕਿ ਹਾਂ ਮੈਂ ਭੇਜੀਆਂ। ਉਹ ਸ਼ਾਟ ਮੰਗਾਇਆ ਗਿਆ, ਬਾਅਦ 'ਚ ਉਹ ਸ਼ਾਟ ਉਹਨੇ ਦੇਖ ਲਿਆ ਕਿ ਉਹ ਮੁੰਡੇ ਨੇ ਸ਼ਾਟ ਭੇਜਿਆ। ਉਸ ਤੋਂ ਬਾਅਦ ਧਰਨੇ 'ਚ ਬੈਠੀਆਂ ਕੁੜੀਆਂ ਦੀ ਰਿਕਾਰਡਿੰਗ ਸਾਹਮਣੇ ਆ ਗਈ ਹੈ ਕਿ ਉਹਨਾਂ ਨੂੰ ਇੰਟਰਨੈਟ ਕਾਲ ਤੋਂ, ਇੰਟਰਨੈਟ ਫੋਨ ਰਾਹੀਂ ਫੋਨ ਆਉਂਦੇ ਨੇ ਇੰਟਰਨੈਟ ਕਾਲ ਤੋਂ ਕਿ ਹਾਂ ਤੁਹਾਡੀ ਵੀ ਲੀਕ ਕਰ ਦਿਆਂਗੇ, ਤੁਹਾਨੂੰ ਬਿਠਾਉਂਦੇ ਆ ਧਰਨਿਆਂ 'ਚ, ਤੁਹਾਨੂੰ ਦੱਸਦੇ ਆ ਤੁਹਾਡੀਆਂ ਵੀ ਹੈਗੀਆਂ। ਉਹ ਕੌਣ ਕਰ ਰਿਹਾ? ਤੇ ਯੂਨੀਵਰਸਿਟੀ ਦੇ ਪ੍ਰਬੰਧਕ, ਯੂਨੀਵਰਸਿਟੀ ਦੇ ਮੁਖੀ ਸ਼ਾਖ ਬਚਾਉਣੀ ਹੈ, ਕਹਿੰਦੇ ਜੀ ਯੂਨੀਵਰਸਿਟੀ ਦੇ ਇਸ ਲਈ ਮਾਮਲਾ ਦਬਾਉਣਾ। ਪ੍ਰਵੀਨ ਜੀ ਜੇਕਰ ਯੂਨੀਵਰਸਿਟੀ ਦੇ ਚਾਂਸਲਰ, ਵਾਈਸ ਚਾਂਸਲਰ, ਯੂਨੀਵਰਸਿਟੀ ਦੇ ਮੁਖੀ, ਪੈਸਾ ਲਾਉਣ ਵਾਲੀਆਂ ਪ੍ਰਬੰਧਕ ਧਿਰਾਂ, ਪ੍ਰੋਫੈਸਰ, ਪ੍ਰਸ਼ਾਸਨ ਜੇਕਰ ਬੱਚੀਆਂ ਨਾਲ ਖੜ ਜਾਂਦਾ, ਯੂਨੀਵਰਸਿਟੀ ਸ਼ਾਖ ਆਪਣੇ ਆਪ ਉੱਚੀ ਹੋ ਜਾਣੀ ਸੀ ਜੀ। ਜੇਕਰ ਧਿਰ ਬਣ ਕੇ ਖੜ ਜਾਂਦਾ ਕਿ ਇਹ ਸਾਡੀਆਂ ਧੀਆਂ ਨੇ, ਮਾਪਿਆਂ ਨੂੰ ਆਉਣ ਦੀ ਲੋੜ ਨਹੀਂ, ਇਹਨਾਂ ਬੱਚਿਆਂ ਨਾਲ ਜੋ ਕੁਝ ਹੋਇਆ। ਜੇਕਰ ਪੁਲਿਸ ਵਾਲੇ ਇਹੀ ਮੰਨ ਕੇ ਚੱਲ ਪੈਂਦੇ ਕਿ ਸਾਡੇ ਜਵਾਕ ਵੀ ਕਿਤੇ ਪੜ੍ਹਦੇ ਨੇ ਜਾਂ ਪੜ੍ਹਨ ਜਾਂਦੇ ਨੇ ਜਾਂ ਜਾਣਗੇ, ਜੇਕਰ ਇੰਨੀ ਸਮਝ ਆ ਜਾਂਦੀ। ਔਰ ਇਸ ਲਈ ਮੈਂ ਇਸ ਯੂਨੀਵਰਸਿਟੀ ਦੇ ਵਿੱਚ, ਜਿੱਥੇ ਮੈਂ ਸਿਸਟਮ ਨੂੰ ਜ਼ਿੰਮੇਵਾਰ ਮੰਨਦਾ, ਸਾਡੀਆਂ ਖਾਮੀਆਂ ਨੂੰ, ਸਿਸਟਮ ਦੀਆਂ ਖਾਮੀਆਂ ਨੂੰ ਜ਼ਿੰਮੇਵਾਰ ਮੰਨਦਾ, ਉੱਥੇ ਮੈਂ ਫਲੋਰ ਇੰਚਾਰਜ ਤੋਂ ਲੈ ਕੇ ਵਾਰਡਨ ਤੱਕ, ਪੁਲਿਸ ਮਹਿਲਾ ਮੁਖੀ ਤੋਂ ਲੈ ਕੇ ਇਸ ਯੂਨੀਵਰਸਿਟੀ ਦੇ ਮਾਲਕ ਤੱਕ ਨੂੰ ਜ਼ਿੰਮੇਵਾਰ ਮੰਨਦਾ। ਪ੍ਰਵੀਨ ਜੀ ਜਿਸ ਹੋਸਟਲ 'ਚ ਘਟਨਾ ਵਾਪਰੀ ਆ, ਹਾਂਜੀ, ਉਹ 3-3.5 ਮਹੀਨੇ ਪਹਿਲਾਂ ਹੀ ਕੁੜੀਆਂ ਨੂੰ ਅਲਾਟ ਹੋਇਆ। ਉਹ ਮੁੰਡਿਆਂ ਦਾ ਹੋਸਟਲ ਹੈ, ਔਰ ਮੁੰਡਿਆਂ ਦਾ ਹੋਸਟਲ ਉਸੇ ਤਰ੍ਹਾਂ ਦਾ ਜਿਵੇਂ ਕਿਸੇ ਸਮੇਂ ਬੱਸ ਅੱਡੇ ਦੇ ਉੱਤੇ 8 ਟੂਟੀਆਂ ਲੱਗੀਆਂ ਹੁੰਦੀਆਂ ਸੀ, ਬੰਦੇ ਖੁੱਲੇ 'ਚ ਨਹਾ ਰਹੇ ਹੁੰਦੇ ਸੀ। ਜੀ ਜੀ। ਇਹ ਉਹੇ ਜਿਹੇ ਉੱਥੇ ਵਾਸ਼ਰੂਮ ਬਣੇ ਨੇ, ਕਾਮਨ ਵਾਸ਼ਰੂਮ ਨੇ, 8-8 9-9 ਟੂਟੀਆਂ ਲੱਗੀਆਂ ਨੇ ਇਕੱਠੀਆਂ, ਤੇ ਉਹਨਾਂ 'ਚ ਨਾ ਕੋਈ ਪਾਰਟੀਸ਼ਨ ਹੈ, ਨਾ ਥੱਲਿਓਂ ਦਰਵਾਜ਼ੇ ਤੋਂ ਕੋਈ ਉਹ ਹੈ ਕਿ ਉੱਚਾ ਜਿਹਾ ਦਰਵਾਜ਼ਾ, ਉੱਪਰ ਕੋਈ ਛੱਤ ਨਹੀਂ ਹੈ। ਤੇ ਇਸ ਲਈ ਇਹ ਕੁੜੀਆਂ ਲਈ ਸਿਸਟਮ ਠੀਕ ਹੀ ਨਹੀਂ ਸੀ ਉਹ ਹੋਸਟਲ। ਉਹਦੇ ਬਾਵਜੂਦ ਕੁੜੀਆਂ ਨੂੰ ਦਿੱਤਾ ਗਿਆ। ਸਿਰਫ ਪੈਸਾ ਕਮਾਉਣਾ ਮਕਸਦ ਹੈ ਯੂਨੀਵਰਸਿਟੀ ਦਾ, ਹੋਰ ਉਸ ਤੋਂ ਕੋਈ ਮਤਲਬ ਨਹੀਂ। ਇਸ ਲਈ ਇਸ ਘਟਨਾ ਦੀਆਂ ਤਾਰਾਂ ਬਹੁਤ ਗਹਿਰੀਆਂ ਜਾਂਦੀਆਂ। ਹੁਣ ਬੇਸ਼ੱਕ
3 ਮੈਂਬਰੀ ਮਹਿਲਾ ਪੱਧਰੀ ਇੱਕ ਪੁਲਿਸ ਦੀ ਕਮੇਟੀ ਬਣਾ ਦਿੱਤੀ ਗਈ ਹੈ। ਉਹਦੇ ਵਿੱਚ SSP ਰੈਂਕ ਦੇ, DSP ਰੈਂਕ ਦੇ ਅਧਿਕਾਰੀਆਂ ਨੂੰ ਲਾ ਕੇ 3 ਮੈਂਬਰੀ ਕਮੇਟੀ ਬਣਾਈ ਹੈ, ਉਹ ਸੈੱਟ ਬਣਾਈ ਹੈ, ਉਹ ਜਾਂਚ ਕਰ ਰਹੀ ਹੈ। ਉਹ ਤੋਂ ਬਿਨਾਂ ਇੱਕ ਵੱਖਰੀ ਟੀਮ ਇੱਕ ਵੱਖਰੇ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪ੍ਰਵੀਨ ਜੀ, ਇਸ ਮਾਮਲੇ ਜਿਹੜਾ ਗੰਭੀਰ ਸਵਾਲ ਹੈ, ਹਾਂਜੀ, ਕਿ ਉਹ ਬੱਚੀ ਜਿਹੜੀ ਵੀਡੀਓ ਬਣਾਉਂਦੀ ਫੜੀ ਗਈ, ਉਹ ਵੀ ਬੱਚੀ ਹੈ, ਉਹ ਵੀ ਇੱਕ ਪਰਿਵਾਰ ਦੀ ਧੀ ਹੈ, ਉਹ ਵੀ ਇੱਕ ਕੁੜੀ ਹੈ, ਕਿ ਉਹ ਕਿਸੇ ਸਾਜ਼ਿਸ਼ ਦਾ ਸ਼ਿਕਾਰ ਤਾਂ ਨਹੀਂ, ਕਿ ਉਹਦੀ ਕੋਈ ਅਜਿਹੀ ਵੀਡੀਓ ਭਰਮਾ ਕੇ ਹਨੀ ਟਰੈਪ 'ਚ ਲੈ ਕੇ ਉਹਦੀ ਆਪਣੀ ਵੀਡੀਓ ਤਾਂ ਨਹੀਂ ਉਹਨਾਂ ਮੁੰਡਿਆਂ ਕੋਲ, ਤੇ ਉਸ ਤੋਂ ਬਾਅਦ ਉਹਨੂੰ ਡਰਾਉਂਦੇ ਧਮਕਾਉਂਦੇ ਤਾਂ ਨਹੀਂ ਸੀ ਕਿ ਭਾਈ ਤੂੰ ਜੇਕਰ ਹੋਰਾਂ ਦੀ ਵੀਡੀਓ ਨਹੀਂ ਭੇਜੇਂਗੀ ਤਾਂ ਤੇਰੀ ਲੀਕ ਕਰ ਦਿਆਂਗੇ, ਕਿ ਆਪਣਾ ਬਚਾਅ ਕਰਨ ਦੇ ਚੱਕਰ 'ਚ ਹੋਰ ਧੀਆਂ ਨੂੰ ਤਾਂ ਨਹੀਂ ਉਹ ਬੇਪਰਦਾ ਕਰਦੀ ਰਹੀ, ਕਿ ਇਹ ਤਾਂ ਨਹੀਂ, ਇਹ ਜਾਂਚ ਦਾ ਵਿਸ਼ਾ। ਦੂਸਰਾ ਵਿਸ਼ਾ, ਕੀ ਉਹ ਸਿਰਫ ਮਤਲਬ ਕਿ ਹਾਸਾ ਠੱਠਾ, ਖੇਲ ਮਜ਼ਾਕ, ਚੋਚਲਾ ਮੋਚਲਾ ਇਸ ਚੱਕਰ 'ਚ ਵੀਡੀਓ ਤਾਂ ਨਹੀਂ ਭੇਜਦੀ ਰਹੀ ਕਿ ਹਾਂ ਉਹਦਾ ਕੋਈ ਉਹਦੇ ਨਾਲ ਰਿਲੇਸ਼ਨ ਆ ਉਹਨਾਂ ਮੁੰਡਿਆਂ 'ਚੋਂ ਇੱਕ ਨਾਲ, ਦੋ ਨਾਲ, ਕੀ ਹੈ ਉਹ ਸੰਬੰਧ ਜਾਂਚ ਦਾ ਵਿਸ਼ਾ। ਤੀਸਰਾ ਸਭ ਤੋਂ ਵੱਡਾ ਜਿਹੜਾ ਇਸ ਮਸਲੇ ਪਿੱਛੇ ਸਵਾਲ ਖੜਾ, ਕਿ ਇਸ ਨੂੰ ਸਿਰਫ ਇੰਨਾ ਦੇਖਣ ਦੀ ਲੋੜ ਨਹੀਂ ਕਿ ਇੱਕ ਕੁੜੀ ਨੇ ਵੀਡੀਓ ਬਣਾਈ, ਇੱਕ ਮੁੰਡੇ ਨੂੰ ਭੇਜਤੀ, ਅਸੀਂ ਉਹ ਮੁੰਡੇ ਫੜ ਲਏ, ਕੀ ਇਹਦੇ ਪਿੱਛੇ ਕੋਈ ਪੋਰਨ ਸਾਈਟ ਵਾਲਾ ਗਰੋਹ ਤਾਂ ਨਹੀਂ ਕੰਮ ਕਰਦਾ, ਕੀ ਇਹ ਵੀਡੀਓ ਵੇਚਣ ਦਾ ਧੰਦਾ ਤਾਂ ਨਹੀਂ ਚੱਲਦਾ, ਇਹ ਕਮਾਈ ਦਾ ਧੰਦਾ ਤਾਂ ਨਹੀਂ, ਇਹਦੀਆਂ ਤਾਰਾਂ ਕਿੱਥੇ ਤੱਕ ਜੁੜੀਆਂ ਨੇ, ਉਹ ਵੀਡੀਓ ਕਿਹਨੂੰ ਪ੍ਰੋਵਾਈਡ ਕਰਾਈ ਜਾਂਦੀਆਂ ਸੀ, ਇਹ ਵੱਡਾ ਜਾਂਚ ਦਾ ਵਿਸ਼ਾ। ਸੋ ਇਸ ਲਈ ਇਹ ਨਾ 3-4 ਪਹਿਲੂਆਂ ਤੇ ਗੰਭੀਰਤਾ ਨਾਲ ਜਾਂਚ ਕਰਨੀ ਪਊਗੀ। ਯੂਨੀਵਰਸਿਟੀ ਦੇ ਬੱਚਿਆਂ ਤੇ ਲਾਠੀ ਫੇਰ ਲਓ, ਉਹਨਾਂ ਨੂੰ ਧਰਨਾ ਨਾ ਲਾਉਣ ਦਿਓ, ਉਹਨਾਂ ਤੇ ਪਾਣੀ ਮਾਰ ਲਓ, ਕੀ ਪੁਲਿਸ ਦਾ ਇਹੀ ਕੰਮ ਹੈ? ਜੇਕਰ ਬੱਚੇ ਬਾਹਰ ਨਿਕਲੇ ਨੇ, ਬੱਚਿਆਂ ਦਾ ਕੋਈ ਮਸਲਾ ਹੈ ਤਾਂ ਸੁਣੋ ਤਾਂ ਸਹੀ। ਕਹਿੰਦੇ ਜੀ ਕੋਈ ਸੁਸਾਈਡ ਦੀ ਕੋਸ਼ਿਸ਼ ਨਹੀਂ ਹੋਈ, ਅਸੀਂ ਨਹੀਂ ਕਹਿੰਦੇ ਸੁਸਾਈਡ ਦੀ ਕੋਸ਼ਿਸ਼ ਹੋਈ, ਪਰ ਐਂਬੂਲੈਂਸ ਆ ਰਹੀ ਹੈ, ਐਂਬੂਲੈਂਸ ਜਾ ਰਹੀ ਹੈ, ਸਾਰੀ ਰਾਤ ਟੂ ਵੱਜ ਰਹੀ ਹੈ, ਤੇ ਜਵਾਬ ਤਾਂ ਦਿਓ ਬੱਚਿਆਂ ਨੂੰ। ਬੱਚਿਆਂ 'ਚ ਖੌਫ ਹੈ, ਕੁੜੀਆਂ ਮੁੰਡਿਆਂ 'ਚ ਡਰ ਸਹਿਮ ਹੈ। ਤੇ ਉਹ ਤੋਂ ਬਾਅਦ ਹੁਣ 10 ਮੈਂਬਰੀ ਕਮੇਟੀ ਵਿਦਿਆਰਥੀਆਂ ਦੀ ਬਣੀ ਹੈ, ਉਹਨਾਂ ਨਾਲ ਕੁਝ ਮਾਮਲਿਆਂ ਤੇ ਸਮਝੌਤੇ ਹੋਏ ਨੇ, FIR ਦੀ ਕਾਪੀ ਉਪਲਬਧ ਕਰਾਈ ਗਈ, ਜਿਹੜੇ ਬੱਚੇ ਹਸਪਤਾਲ ਗਏ ਸੀ ਉਹਨਾਂ ਨਾਲ ਉਹਨੂੰ ਮਿਲਾਇਆ ਗਿਆ, ਪਰ ਹੁਣ ਯੂਨੀਵਰਸਿਟੀ ਖਾਲੀ ਹੈ ਜੀ, ਛੁੱਟੀ ਕਰਤੀ, ਬੱਚੇ ਲਗਭਗ ਘਰਾਂ ਨੂੰ ਆਪਣੇ ਆਪ ਚੱਲ ਗਏ ਸੀ, ਛੁੱਟੀ ਬਾਅਦ ਚੋਂ ਕੀਤੀ ਹੈ ਜੀ। ਬੱਚਿਆਂ ਨੇ ਜਦੋਂ ਸਮਝੌਤਾ ਹੋ ਗਿਆ, ਤੈਅ ਹੋ ਗਿਆ, FIR ਹੋ ਗਈ, ਉਹ 3 ਜਣੇ ਗ੍ਰਿਫਤਾਰ ਹੋ ਗਏ, ਉਹਨਾਂ ਦਾ 7 ਦਿਨ ਦਾ ਰਿਮਾਂਡ ਲੈ ਲਿਆ ਗਿਆ। ਉਸ ਤੋਂ ਬਾਅਦ ਬੱਚਿਆਂ ਨੇ ਆਪ ਮਹਾਰੇ ਮਾਪੇ ਲੈਣ ਆ ਗਏ, ਮੁੰਡੇ ਕੁੜੀਆਂ ਆਪ ਘਰਾਂ ਨੂੰ ਤੁਰ ਪਏ। ਅਜੇ ਵੀ ਜ਼ਿਆਦਾ ਦੂਰ ਸੂਬਿਆਂ ਵਾਲੇ ਬੱਚੇ ਕਾਫੀ ਰੁਕੇ ਹੋਏ ਨੇ ਹੋਸਟਲਾਂ ਦੇ ਵਿੱਚ, ਪਰ ਉਹਦੇ ਬਾਵਜੂਦ ਜ਼ਿਆਦਾਤਰ ਯੂਨੀਵਰਸਿਟੀ ਖਾਲੀ ਹੋ ਗਈ, ਤੇ ਯੂਨੀਵਰਸਿਟੀ ਨੇ ਵੀ 24 ਤੱਕ ਹੁਣ ਪੜ੍ਹਾਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਪਰ ਇਸ ਦੇ ਉੱਤੇ ਸਵਾਲ ਇਹ ਹੈ ਕਿ ਇਕੱਲਾ ਯੂਨੀਵਰਸਿਟੀ ਦੀ ਸ਼ਾਖ ਦਾ ਸਵਾਲ ਨਹੀਂ, ਇਹ ਰਾਜਨੀਤਿਕ ਸਵਾਲ ਵੀ ਸੀ, ਕਿਉਂਕਿ ਇੱਥੋਂ ਰਾਜਨੀਤਿਕ ਲੀਡਰ ਵੀ ਇੱਕ ਪੈਦਾ ਹੋ ਰਿਹਾ ਸੀ, ਜਿਹਨੂੰ ਹੁਣ ਲੱਗ ਰਿਹਾ ਕਿ ਮੇਰੇ ਰਾਜਨੀਤਿਕ ਰਾਹ 'ਚ ਰੋੜਾ ਬਣ ਰਹੇ ਨੇ, ਇਸ ਲਈ ਵੀ ਉਹ ਇਸ ਮਾਮਲੇ ਨੂੰ ਦਬਾਉਣਾ ਚਾਹੁੰਦਾ ਸੀ। ਪਰ ਜੇਕਰ ਉਹ ਧਿਰ ਬੱਚਿਆਂ ਨਾਲ ਖੜ ਜਾਂਦੀ ਤਾਂ ਉਹਨਾਂ ਦਾ ਅਕਸ ਵੀ ਵੱਡਾ ਹੋਣਾ ਸੀ, ਯੂਨੀਵਰਸਿਟੀ ਦਾ ਨਾਮ ਵੀ ਵੱਡਾ ਹੋ ਜਾਣਾ ਸੀ। ਜੀ, ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਚੰਡੀਗੜ੍ਹ ਯੂਨੀਵਰਸਿਟੀ ਦੇ ਤੁਸੀਂ ਸਿਆਸੀ ਲਿੰਕ ਜੋੜੇ ਨੇ, ਤੇ ਹੁਣ ਇਹਦੇ ਨਾਂ ਨੂੰ ਲੈ ਕੇ ਮਾਮਲਾ ਫਿਰ ਗਰਮਾਇਆ। ਹਾਲਾਂਕਿ ਜਦੋਂ ਇਹਦਾ ਨਾਂ ਰੱਖਿਆ ਗਿਆ ਸੀ, ਉਦੋਂ ਵੀ ਮੈਨੂੰ ਪਤਾ ਹੈ ਤੁਹਾਡੇ ਵਰਗੇ ਕਈ ਸੁਹਿਰਦ ਲੋਕਾਂ ਨੇ ਇਹ ਗੱਲ ਚੁੱਕੀ ਸੀ ਕਿ ਭਾਈ ਇਹ ਜਨਤਕ ਅਦਾਰੇ ਨੂੰ ਢਾਹ ਲਾਉਣ ਵਾਲੀ ਗੱਲ ਆ, ਉਹਨੂੰ ਖੁੰਝੇ ਲਾਉਣ ਵਾਲੀ ਗੱਲ ਆ, ਨੁੱਕਰੇ ਲਾਉਣ ਵਾਲੀ ਗੱਲ ਆ। ਸੋ ਇੱਕ ਵਾਰੀ ਫਿਰ ਇਹ ਮਾਮਲਾ ਗਰਮਾ ਗਿਆ ਜੀ। ਪ੍ਰਵੀਨ ਜੀ, ਭਾਰਤ ਦੇ ਵਿੱਚ ਪੰਜਾਬ ਦੀ ਇੱਕ ਯੂਨੀਵਰਸਿਟੀ ਉਹ ਹੈ ਜਿਹੜੀ ਸੂਬੇ ਦੇ ਨਾਂ ਤੇ ਇੱਕੋ ਇੱਕ ਯੂਨੀਵਰਸਿਟੀ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਜਿਨ੍ਹਾਂ ਨੂੰ ਪੰਜਾਬ ਪਸੰਦ ਨਹੀਂ, ਜਿਹੜੇ ਪੰਜਾਬ ਨੂੰ ਔਖੇ ਹੋ ਕੇ ਦੇਖਦੇ ਨੇ, ਜਿਨ੍ਹਾਂ ਦੇ ਗਲੇ 'ਚ ਫਸਦਾ ਪੰਜਾਬ ਦਾ ਨਾਂ, ਉਹਨਾਂ ਨੇ ਇਸ ਯੂਨੀਵਰਸਿਟੀ ਦਾ ਨਾਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਹੀ ਪ੍ਰਚਲਿਤ ਕੀਤਾ। ਉਹੀ ਕਹਿੰਦੇ ਸੀ ਚੰਡੀਗੜ੍ਹ ਯੂਨੀਵਰਸਿਟੀ, ਉਹ ਪੰਜਾਬ ਯੂਨੀਵਰਸਿਟੀ ਨਹੀਂ ਕਹਿੰਦੇ ਸੀ। ਸੋ ਇਸ ਲਈ ਦੇਸ਼ ਭਰ ਦੇ ਵਿੱਚ ਜਿੱਥੇ ਪੰਜਾਬ ਯੂਨੀਵਰਸਿਟੀ ਪ੍ਰਚਲਿਤ ਹੈ, ਉੱਥੇ ਚੰਡੀਗੜ੍ਹ ਯੂਨੀਵਰਸਿਟੀ ਦਾ ਮਤਲਬ ਵੀ ਇਹੀ ਸੀਗਾ ਕਿ ਚੰਡੀਗੜ੍ਹ 'ਚ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹ ਹੈ। ਤੋ ਇਸ ਲਈ ਉਹਦਾ ਨਾਂ ਕਾਪੀ ਕਰਨਾ, ਉਸ ਦਾ ਮਿਲਦਾ ਜੁਲਦਾ ਨਾਂ ਰੱਖਣਾ, ਇਹ ਉਵੇਂ ਹੀ ਹੈ ਕਿਵੇਂ ਕਿਸੇ ਬ੍ਰਾਂਡ ਦੀ ਨਕਲੀ ਚੀਜ਼ ਵੇਚਣਾ ਬਾਜ਼ਾਰ ਦੇ ਵਿੱਚ ਨਾ। ਸੋ ਇਹ ਉਸੇ ਤਰ੍ਹਾਂ ਦਾ ਹੀ ਹੈ। ਤੋ ਇਸ ਲਈ ਇਹ ਨਕਲੀ ਨਾਮ ਰੱਖ ਕੇ, ਕਾਪੀ ਨਾ ਰੱਖ ਕੇ, ਵੈਬਸਾਈਟ ਦੇ ਉੱਤੇ ਸਰਚ ਮਾਰੋ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਤਾਂ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਸਭ ਤੋਂ ਪਹਿਲਾਂ ਖੁੱਲਦੀ ਹੈ, ਆਉਂਦੀ ਹੈ, ਬਿਲਕੁਲ ਆਉਂਦੀ, ਉਹ ਉੱਪਰ ਆਉਂਦੀ ਹੈ। ਤੇ ਬੱਚੇ ਇਸ ਚੱਕਰ 'ਚ ਕਿੰਨੇ ਅਜੇ ਵੀ ਭਰਮਾਏ ਜਾਂਦੇ ਨੇ, ਉਹ ਚੰਡੀਗੜ੍ਹ ਯੂਨੀਵਰਸਿਟੀ ਇਹ ਸੋਚ ਕੇ ਐਡਮਿਸ਼ਨ ਲੈਂਦੇ ਨੇ, ਤੇ ਜਦੋਂ ਆ ਕੇ ਪਤਾ ਲੱਗਦਾ ਖਰੜ ਤੋਂ ਟੈਂਪੂ ਲੈਣਾ 300 ਰੁਪਏ ਵਾਲਾ ਟੈਂਪੂ ਵਾਲਾ ਮੰਗਦਾ, ਉਹ ਲੁੱਟ ਮਚਾਈ ਵੀ ਆ, ਉੱਥੇ ਵੀ ਉਹ ਲੁੱਟ ਖੋ ਬੱਚਿਆਂ ਨੂੰ ਆਉਂਦੀ ਹੈ। ਫਿਰ ਪਤਾ ਲੱਗਦਾ ਕਿ ਇਸਦਾ ਜੰਗਲ 'ਚ ਆ ਗਏ, ਤੇ ਫਿਰ ਉੱਥੇ ਜਾ ਕੇ ਪਤਾ ਲੱਗਦਾ ਕਿ ਇਹਦਾ ਜੇਬ ਕੱਟਣ ਦਾ ਆਧਾਰ ਹੈ। ਸੋ ਇਸ ਲਈ ਇਹ ਧੋਖਾ, ਇਹ ਉਸ ਸਮੇਂ ਵੀ ਸਵਾਲ ਹੋਇਆ ਸੀ ਕਿ ਉਹਦੇ ਮਿਲਦਾ ਜੁਲਦਾ ਨਾਮ ਕਿਉਂ, ਔਰ ਇਹ ਯੂਨੀਵਰਸਿਟੀ ਚੰਡੀਗੜ੍ਹ ਤੋਂ ਬਾਹਰ ਹੈ, ਫਿਰ ਉਹਨੂੰ ਚੰਡੀਗੜ੍ਹ ਦਾ ਨਾਂ ਕਿਉਂ ਦਿੱਤਾ ਗਿਆ। ਇਹ ਉਸੇ ਤਰ੍ਹਾਂ ਜਿਵੇਂ ਚੰਡੀਗੜ੍ਹ ਤੋਂ ਹੱਕ ਖੋਣ ਵਾਲੀ ਗੱਲ ਹੋਵੇ, ਅਗਲੇ ਕਹਿਣਗੇ ਤੁਹਾਡੇ ਕੋਲ ਚੰਡੀਗੜ੍ਹ ਯੂਨੀਵਰਸਿਟੀ ਵੀ ਹੈਗੀ, ਤੁਹਾਡੇ ਕੋਲ ਨਿਊ ਚੰਡੀਗੜ੍ਹ ਵੀ ਹੈਗਾ, ਤੁਸੀਂ ਚੰਡੀਗੜ੍ਹ ਤੋਂ ਕੀ ਲੈਣਾ ਫਿਰ।
ਯੂਨੀਵਰਸਿਟੀ ਵੀ ਗਵਾ ਲਓ, ਆਪਣਾ ਚੰਡੀਗੜ੍ਹ ਵੀ ਗਵਾ ਲਓ। ਇੱਕ ਵਾਰ ਇਸ ਘਟਨਾ ਤੋਂ ਬਾਅਦ ਇਹ ਮਾਮਲਾ ਫਿਰ ਗਰਮਾਇਆ, ਇਸ ਨਾਂ ਨੂੰ ਲੈ ਕੇ ਫਿਰ ਹੈ ਕਿ ਕੀ ਇੱਕੋ ਤਰ੍ਹਾਂ ਦੇ ਨਾਮ ਸਰਕਾਰੀ ਅਦਾਰੇ, ਵੱਡੇ ਅਦਾਰੇ, ਲੋਕ ਜਨਤਕ ਅਦਾਰਿਆਂ ਦੇ ਨਾਮ ਨੂੰ ਕਾਪੀ ਕਰਕੇ ਵੇਚਣ ਦਾ ਧੰਦਾ ਤਾਂ ਨਹੀਂ? ਜਿਹੜਾ ਤੁਸੀਂ ਰਾਜਨੀਤਿਕ ਪਹਿਲੂ ਕਹਿ ਰਹੇ ਹੋ ਉਹ ਵੀ ਇਹਦੇ ਨਾਲ ਜੁੜਦਾ। ਪ੍ਰਵੀਨ ਜੀ, ਇਸ ਯੂਨੀਵਰਸਿਟੀ ਦਾ ਜਿਹੜਾ ਮਾਲਕ ਹੈ, ਬੜਾ ਮਿਠਵੋਲੜਾ ਨੌਜਵਾਨ, ਸਮਝ ਰੱਖਣ ਵਾਲਾ, ਅਕਾਲੀਆਂ ਨਾਲ ਬੜੀ ਨੇੜਤਾ ਰਹੀ, ਅਕਾਲੀਆਂ ਤੋਂ ਜੋ ਲੈਣਾ ਸੀ ਲਿਆ, ਅਕਾਲੀਆਂ ਨੂੰ ਜੋ ਦੇਣਾ ਸੀ ਦਿੱਤਾ। ਸਰਕਾਰ ਕੈਪਟਨ ਦੀ ਆ ਗਈ, ਕੈਪਟਨ ਨਾਲ ਵੀ ਮਿਲਵਰਤਨ ਵੱਧ ਗਿਆ, ਨੇੜਤਾ ਵੱਧ ਗਈ, 3 ਖੇਤੀ ਕਾਨੂੰਨ ਆ ਗਏ, ਅੰਦੋਲਨ ਸ਼ੁਰੂ ਹੋ ਗਿਆ ਤੇ ਆਪ ਰਾਜਨਾਥ ਸਿੰਘ ਜੀ ਨੂੰ ਜੱਫੀਆਂ ਪਾਉਣ ਲਈ ਤਿਆਰ ਨੇ, ਹੈਲੀਪੋਡ ਵਿਛਾ ਲਿਆ ਤੇ ਕਿਸਾਨਾਂ ਨੇ ਹੈਲੀਪੈਡ ਪੱਟਤਾ। ਉਸ ਤੋਂ ਬਾਅਦ ਪੜਦੇ ਦੇ ਪਿੱਛੋਂ ਬੀਜੇਪੀ ਨਾਲ ਜੱਫੀ ਪੈ ਗਈ ਤੇ ਫਿਰ ਜਦੋਂ ਅੰਦੋਲਨ ਨਿਬੜਿਆ ਤੇ ਉਸ ਤੋਂ ਬਾਅਦ ਸਾਹਮਣੇ ਆ ਗਏ ਜਨਾਬ, ਤੇ ਲਗਾਤਾਰ ਮੋਦੀ ਜੀ ਨਾਲ ਮਿਲਣੀਆਂ, ਲੀਡਰ ਮਿਲਾ ਦੋ, ਸਿੱਖ ਚਿਹਰਾ ਮਿਲਾ ਦੋ, ਸਿੱਖ ਚਿਹਰਾ ਬਣਾ ਦੋ, ਆਪਣੇ ਆਪ ਦਾ ਅਕਸ ਉਭਾਰ ਲਿਆ। 2 ਦਿਨ ਪਹਿਲਾਂ ਹੀ ਮੋਦੀ ਜੀ ਦਾ ਜਨਮ ਦਿਨ ਮਨਾਇਆ ਸੀ, ਬੜਾ ਕੈਂਪ ਲਾਇਆ ਸੀ ਮੈਡੀਕਲ, ਸਮ੍ਰਿਤੀ ਇਰਾਨੀ ਬੁਲਾ, ਰਾਜਪਾਲ ਬੁਲਾ, ਪੰਜਾਬ ਦਾ ਬਹੁਤ ਡਰਾਮਾ ਕੀਤਾ ਕਿ ਲਓ ਜੀ ਮੇਰੀ ਤਾਂ 2024 ਦੀ ਟਿਕਟ ਪੱਕੀ ਹੋ ਗਈ ਜੀ। ਤੇ ਪਰ ਆਹ ਚੀਜ਼ ਨੂੰ ਹੁਣ ਲੈ ਕੇ ਉਹਨਾਂ ਨੂੰ ਡਰ ਲੱਗ ਰਿਹਾ ਕਿ ਮੇਰੀ ਟਿਕਟ ਕਿਤੇ ਕੱਟੀ ਨਾ ਜਾਵੇ। ਮੈਂ ਤਾਂ ਹੀ ਕਹਿਣਾ ਕਿ ਜੇ ਮੈਡੀਕਲ ਕੈਂਪ ਲਾ ਸਕਦੇ ਹੋ ਤਾਂ ਇਹ ਬੱਚਿਆਂ ਦੇ ਭਵਿੱਖ ਦਾ ਕੈਂਪ ਲਾ ਲੈਂਦੇ, ਬੱਚਿਆਂ ਦੇ ਵਿੱਚ ਆ ਕੇ ਧਰਨੇ 'ਚ ਬਹਿ ਜਾਂਦੇ ਕਿ ਭਾਈ ਮੈਂ ਆਪਣੇ ਨਿਆਣਿਆਂ ਦੇ ਨਾਲ, ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਮੇਰੇ ਬੱਚੇ ਕਿਤੇ ਨਹੀਂ ਜਾਣਗੇ, ਮੇਰੇ ਘਰੇ ਰਹਿਣਗੇ, ਇੱਥੇ ਹੀ ਰਹਿਣਗੇ, ਮੈਂ ਨਾਲ ਰਹੂੰਗਾ ਇਸੇ ਹੋਸਟਲਾਂ 'ਚ, ਇਹਨਾਂ ਕੈਂਪਾਂ 'ਚ, ਇਸੇ ਕੈਂਪਸ 'ਚ। ਤੇ ਦਿੱਖ ਵੱਡੀ ਹੋਣੀ ਸੀ। ਪਤਾ ਨਹੀਂ ਸਲਾਹ ਕੌਣ ਦੇ ਰਿਹਾ, ਪਤਾ ਨਹੀਂ ਇਹ ਕੌਣ ਇਹਨਾਂ ਨੂੰ ਚਲਾ ਰਿਹਾ, ਤੇ ਕਿਤੇ ਨਾ ਕਿਤੇ ਉਹ ਕੋਤਾਹੀ ਕਰ ਰਹੇ ਨੇ। ਇਸ ਲਈ ਉਹ ਯੂਨੀਵਰਸਿਟੀ ਦਾ ਨਾਂ ਵੀ ਥੱਲੇ ਜਾ ਰਿਹਾ, ਉਹ ਵੀ ਦਾਗਦਾਰ ਹੋ ਰਿਹਾ, ਤੇ ਨਾਲ ਦੀ ਨਾਲ ਉਹਨਾਂ ਦਾ ਆਪਣਾ ਨਿੱਜੀ ਅਕਸ ਨੂੰ ਵੀ ਢਾਹ ਲੱਗ ਰਹੀ ਹੈ। ਸੋ ਇਸ ਲਈ ਯੂਨੀਵਰਸਿਟੀ ਦੇ ਨਾਮ ਤੋਂ ਲੈ ਕੇ ਰਾਜਨੀਤਿਕ ਕੈਰੀਅਰ ਤੱਕ ਹੁਣ ਵਿਵਾਦਾਂ 'ਚ ਵੀ ਹੈ ਔਰ ਸਵਾਲਾਂ 'ਚ ਵੀ ਹੈ। 100 ਵਾਰ ਸੋਚੂਗਾ ਬੱਚਾ ਹੁਣ ਇਸ ਯੂਨੀਵਰਸਿਟੀ ਆਉਣ ਲੱਗੇ, ਉਸ ਨੂੰ ਹਰ ਝਰੀਟ 'ਚੋਂ, ਹਰ ਮਤਲਬ ਮੋਗੇ 'ਚੋਂ ਡਰ ਲੱਗੂਗਾ ਕਿ ਇੱਥੋਂ ਵੀ ਕਿਤੇ ਮਿਰਚਾਂ ਰਹਿਣੀਆਂ। ਜਿਹੜੇ ਚੰਡੀਗੜ੍ਹ ਯੂਨੀਵਰਸਿਟੀ 'ਚੋਂ ਪੜ੍ਹ ਕੇ ਗਏ ਨੇ, ਕੜੂਆ ਚੰਡੀਗੜ੍ਹ ਯੂਨੀਵਰਸਿਟੀ ਕੜੂਆ, ਨਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਉਸ ਲਈ ਇਹ ਫਰਕ ਲੋਕਾਂ ਨੂੰ ਸਮਝਣਾ ਵੀ ਪੈਣਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਪਟਨ ਸਾਹਿਬ ਦੀ। ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਕਹਿੰਦੇ ਰਸਮ ਨਿਭਾਈ। ਵੈਸੇ ਤਾਂ ਜੇ ਰਸਮ ਨਾ ਨਿਭਾਈ ਹੋਵੇ ਤੇ ਲਾਈਨ ਲਿਖਣਾ ਹੋਵੇ ਵੀ ਸ਼ਾਮਲ ਹੋਏ, ਤੇ ਰਸਮ ਨਿਭਾਈ ਕੋਈ ਖਾਸ ਕਾਰਨ ਹੈ ਤਾਂ ਸ਼ਰਮਾ ਜੀ? ਬਿਲਕੁਲ, ਇਹ ਇੱਕ ਨਾ ਰਸਮ ਹੁੰਦੀ ਆ ਆਪਣੇ, ਮਤਲਬ ਕਿ ਜਿਵੇਂ ਨਾਨਕੇ ਜਦੋਂ ਜਨ ਚੜ੍ਹਦੇ ਆ, ਪਿੰਡ ਆਉਂਦੇ ਆ ਮਤਲਬ ਵਿਆਹ ਤੇ, ਤਾਂ ਉਹ ਸਿੱਠਣੀਆਂ ਸੁਣਾ ਉਹਨਾਂ ਨੂੰ, ਬੇਸ਼ੱਕ ਆਇਆਂ ਨੂੰ ਪਹਿਲਾਂ ਕਿਸੇ ਹੋਰ ਦੇ ਵਿਹੜੇ ਤਾਰ ਲੈਣ ਕਿ ਭਾਈ ਇੱਧਰ ਬੈਠ ਜਾਓ, ਹਲੇ ਸਾਡੀ ਤਿਆਰੀ ਚੱਲਦੀ ਆ। ਉਹ ਤੋਂ ਬਾਅਦ ਫਿਰ ਜਦੋਂ ਦਰਵਾਜ਼ੇ ਤੇ ਲਿਆਉਂਦੇ ਨੇ, ਫਿਰ ਦੋਵੇਂ ਪਾਸੇ ਸਿੱਠਣੀਆਂ ਹੋਣ। ਸੋ ਇਸ ਲਈ ਇਹ ਵਿਹੜੇ 'ਚ ਤਾਂ ਪਹਿਲਾਂ ਹੀ ਦੂਆਂ ਦੇ ਤਾਰੇ ਵੇ ਸੀਗੇ, ਹੈ ਤਾਂ ਇਹ ਪਹਿਲਾਂ ਹੀ ਭਾਜਪਾ ਹੀ ਸੀਗੇ। ਸੋ ਹੁਣ ਤਾਂ ਇਹ ਰਸਮ ਨਿਭਾਈ ਗਈ ਹੈ ਕਿ ਆ ਜਾਓ ਭਾਈ, ਤੁਹਾਨੂੰ ਅੰਦਰ ਵੜ ਲਈਏ ਹੁਣ। ਸੋ ਅੰਦਰ ਵੜਨ ਦੀ ਰਸਮ ਸੀ, ਟੱਬਰ ਤਾਂ ਆਪਣਾ ਪਹਿਲਾਂ ਹੀ ਭੇਜਿਆ ਵਾ ਸੀ। ਅੱਜ ਕੱਲ ਜਦੋਂ ਬਰਾਤ ਪੈਲਸ 'ਚ ਪਹੁੰਚਦੀ ਹੈ ਤਾਂ ਅੱਗੇ ਸਾਰੀ ਬਰਾਤ ਇਕੱਠੀ ਆਉਂਦੀ ਸੀ, ਇਕੱਠੀ ਉਹ ਬੂਹੇ ਤੇ ਢੁਕਦੀ ਸੀ, ਰੀਬਨ ਕਟਾਈ ਦੀ ਰਸਮ ਹੋਵੇ ਤੇ ਉਸ ਤੋਂ ਬਾਅਦ ਫਿਰ ਚਾਹ ਪਾਣੀ ਪਹਿਲਾਂ ਭਾਈ ਜੰਨ ਪੀਊਗੀ, ਫਿਰ ਕੁੜੀ ਵਾਲੇ ਪੀਣਗੇ, ਇੰਝ ਹੁੰਦਾ ਸੀ। ਹੁਣ ਸਿਰਫ ਮੁੰਡੇ ਵਾਲੀ ਗੱਡੀ ਤੇ ਨਾਲ 2 ਰਿਸ਼ਤੇਦਾਰ, ਜੀਜਾ ਭੈਣ, ਚਾਚਾ ਤਾਇਆ, ਉਹ ਇਕੱਠੇ ਆਉਂਦੇ ਨੇ। ਬਾਕੀ ਜਨਤਾ ਤਾਂ ਪਹਿਲਾਂ ਹੀ ਕੌਫੀ ਪੀ ਚੁੱਕੀ ਹੁੰਦੀ ਹੈ, ਪਹਿਲਾਂ ਹੀ ਉਹ ਸਨੈਕ ਜੇ ਖਾ ਚੁੱਕੀ ਹੁੰਦੀ ਆ, ਪਹਿਲਾਂ ਹੀ ਪੈਲਸ ਚੱਲ ਚੁੱਕੀ। ਸੋ ਬਰਾਤ ਤਾਂ ਇਹਨਾਂ ਦੀ ਪਹਿਲਾਂ ਆਈ ਵੀ ਹੈ, ਚਾਹੇ ਉਹ ਸੁਨੀਲ ਜਾਖੜ ਆਏ ਵੇ ਨੇ, ਚਾਹੇ ਰਾਜਕੁਮਾਰ ਵੇਰਕਾ ਆਏ ਵੇ ਨੇ, ਚਾਹੇ ਸੋਢੀ ਆਏ ਵੇ ਨੇ, ਚਾਹੇ ਬਲਬੀਰ ਸਿੱਧੂ ਆਏ ਵੇ ਨੇ। ਸੋ ਬਰਾਤ ਤਾਂ ਇਹਨਾਂ ਦੀ ਪਹਿਲਾਂ ਹੀ ਸ਼ਾਮਲ ਸੀ। ਇਹ ਆਪ ਹੁਣ ਗੱਡੀ ਲੈ ਕੇ ਬਾਅਦ ਵਾਲੀ ਆਏ ਨੇ ਤੇ ਲਾੜਾ ਬਣਨ ਨੂੰ ਫਿਰਦੇ ਨੇ। ਤੇ ਇਹ ਸਭ ਦੇ ਵਿੱਚ ਸੁਨੀਲ ਜਾਖੜ ਨੇ ਕੱਲ ਜੱਫੀ ਤਾਂ ਪਾਈ, ਪਰ ਅੰਦਰ ਕਹਿੰਦੇ ਸੁਨੀਲ ਜਾਖੜ ਦਾ ਦਿਲ ਬੜੀ ਤੇਜ਼ੀ ਨਾਲ ਧੜਕ ਰਿਹਾ ਸੀ ਕਿ ਕਿਤੇ ਫਿਰ ਇੱਥੇ ਮੈਨੂੰ ਕੈਪਟਨ ਸਾਹਿਬ ਦੇ ਮਗਰੇ ਨਾਲ ਖੜਨਾ ਪੈ ਜਾਵੇ, ਸੋ ਕਿਤੇ ਫਿਰ ਮੇਰੇ ਇੱਥੋਂ ਕੋਈ ਡੋਰ ਨਾ ਨਿਕਲ ਜਾਵੇ। ਸੋ ਕੱਲ ਫਿਰ ਆਪ ਜਦੋਂ ਸ਼ਾਮਲ ਹੋਏ, ਫਿਰ ਜਿਹੜੀ ਜਨ ਲੈ ਕੇ ਜਾ ਰਹੇ ਸੀ, ਅੱਧੀ ਜਨ ਕਾਂਗਰਸ ਨੇ ਰਸਤੇ ਚੋਂ ਮੋੜ ਲਈ। ਪ੍ਰਵੀਨ, ਅੱਛਾ, ਵਾਹ। ਓਪੀ ਸੋਨੀ ਜਾਣ ਤੋਂ ਰੋਕ ਲਿਆ ਗਿਆ ਜੀ। ਕੀ ਨਹੀਂ ਰੁਕਿਆ? ਰਾਣਾ KP ਸਿੰਘ ਹਰਿਆਣਾ ਸਾਰਾ ਟੱਪ ਗਏ ਸੀ, ਦਿੱਲੀ 'ਚ ਐਂਟਰ ਕਰ ਗਏ ਸੀ, ਗੱਡੀ ਮੁੜਾਈ ਗਈ। ਵਾਹ, ਫਿਰ ਤਾਂ ਕਾਂਗਰਸ ਤਕੜੀ ਸ਼ਰਮਾ ਜੀ। ਕਾਂਗਰਸ ਇਸ ਮਾਮਲੇ 'ਚ ਕੱਲ ਪ੍ਰਤਾਪ ਬਾਜਵਾ ਤੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਤੇ ਉਧਰ ਸੋਨੀਆ ਗਾਂਧੀ ਖੁਦ ਲਗਾਤਾਰ ਲੱਗੇ ਰਹੇ। ਔਰ ਇਹਨਾਂ ਸਾਰਿਆਂ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਲਈ ਵੀ ਚੰਗੀਆਂ ਮਤਲਬ ਕਿ ਤਸੱਲੀਆਂ ਕਰਾਈਆਂ, ਉਹਦੇ ਲਈ ਵੀ ਝਾੜਾਂ ਮਾਰੀਆਂ। ਕਹਿੰਦੇ ਕਿ ਉਹਨੂੰ ਕਿਹਾ ਕਿ ਉਹ ਡਿਕਟੇਟ ਕਰਦਾ, ਗਲਤ ਤਰੀਕੇ ਨਾਲ ਚਲਾਉਂਦਾ, ਪ੍ਰਾਈਵੇਟ ਕੰਪਨੀ ਵਾਂਗ ਸਾਨੂੰ ਹੱਕਣ ਦੀ ਕੋਸ਼ਿਸ਼ ਕਰਦਾ, ਉਹ ਤੋਂ ਅਸੀਂ ਨਿਰਾਸ਼ ਹਾਂ। ਤੇ ਹਾਈ ਕਮਾਂਡ ਨੇ ਇਹਨਾਂ ਦੀਆਂ ਮੰਗਾਂ ਵੀ ਕਹਿੰਦੇ ਕੱਲ ਮੰਨ ਲਈਆਂ। OP ਸੋਨੀ ਬਾਰੇ ਪਤਾ ਲੱਗਿਆ ਕਿ ਉਹਨਾਂ ਦਾ ਸਪਾਰੀ ਸੂਟ ਟੰਗਿਆ ਰਹਿ ਗਿਆ, ਉਹਨਾਂ ਨੇ ਪਾ ਕੇ ਜਿਹੜਾ ਜਾਣਾ ਸੀ ਉਹਨੂੰ ਰੋਕ ਲਿਆ ਗਿਆ। ਔਰ ਰਾਣਾ KP ਬਾਰੇ ਦੱਸਿਆ ਜਾ ਰਿਹਾ ਕਿ ਉਹ ਤਾਂ ਦਿੱਲੀ ਪਹੁੰਚ ਗਏ ਸੀਗੇ, ਨੇੜੇ ਤੋਂ ਮੋੜ ਕੇ ਲਿਆਂਦੇ ਨੇ। 1-2 ਹੋਰ ਲੀਡਰਾਂ ਨੂੰ ਮਨਾਇਆ ਸਮਝਾਇਆ ਗਿਆ, ਪਰ ਜਿਹੜੇ ਸ਼ਾਮਲ ਹੋਏ ਉਹਨਾਂ ਦੇ ਵਿੱਚ ਪ੍ਰਵੀਨ ਜੀ, ਜੇਕਰ ਕੁੱਲ ਮਿਲਾ ਕੇ ਵੱਡੇ ਨਾਂ ਨੇ ਤਾਂ 2 ਨੇ, ਜਿਨ੍ਹਾਂ ਦੀ ਜ਼ਿਕਰ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਭਾਈ ਆਪਣੇ ਮੁੰਡੇ ਦਾ ਹੱਥ ਫੜਾਉਣ ਗਏ ਸੀ। ਆਪਾਂ ਬਹੁਤ ਪਹਿਲਾਂ ਇਹ ਜ਼ਿਕਰ ਆਪਣੇ ਦਰਸ਼ਕਾਂ ਦਾ ਕੀਤਾ ਸੀ। ਔਰ ਰਸਮੀ ਤੌਰ ਤੇ ਕੱਲ ਅਸਲ ਦੇ ਵਿੱਚ ਆਪਣੇ ਮੁੰਡੀ ਔਰ
ਕੁੜੀ ਦਾ ਭਵਿੱਖ ਹੀ ਪੱਕਾ ਕਰਨ ਗਏ ਸੀ। ਕੱਲ ਕੈਪਟਨ ਅਮਰਿੰਦਰ ਹੋਣੀ ਜਦੋਂ ਭਾਜਪਾ 'ਚ ਸ਼ਾਮਲ ਹੋਏ ਨੇ ਤੇ ਇਹਨਾਂ ਦੇ ਨਾਲ ਅਚੇਚੇ ਤੌਰ ਤੇ ਉਹਨਾਂ ਦਾ ਬੇਟਾ ਰਣਿੰਦਰ, ਉਹਨਾਂ ਦੀ ਬੇਟੀ ਜੈਇੰਦਰ ਕੌਰ, ਤੇ ਉਹ ਤੋਂ ਇਲਾਵਾ ਜਿਹੜੇ ਹੋਰ ਨੇ ਡਿਪਟੀ ਸਪੀਕਰ ਜਿਵੇਂ ਰਹੇ ਨੇ ਅਜੈਬ ਸਿੰਘ ਪੱਟੀ ਹੋਰੀ, ਪੰਜਾਬ ਮਹਿਲਾ ਕਾਂਗਰਸ ਦੀ ਉਪ ਪ੍ਰਧਾਨ ਰਹੀ ਆ ਬੀਬੀ ਹੈ ਨਾ ਗਰਚਾ, ਮਹਿਲ ਕਲਾਂ ਦੇ ਸਾਬਕਾ MLA ਰਹੇ ਨੇ ਹਰਚੰਦ ਕੌਰ, ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ। ਸੋ ਇਸ ਤਰ੍ਹਾਂ ਇਹ ਲੀਡਰ ਜਿਹੜੇ ਸ਼ਾਮਲ ਹੋਏ ਨੇ, ਇਹਨਾਂ 'ਚ ਇੰਨਾ ਚਰਚਿਤ ਕੋਈ ਨਹੀਂ, ਚਰਚਾ ਸਾਰਿਆਂ ਨੂੰ ਇਹੀ ਹੈ ਕਿ ਅਮਰਿੰਦਰ ਸਿੰਘ ਸ਼ਾਮਲ ਹੋਏ ਤੇ ਉਹਨਾਂ ਦਾ ਮੁੰਡਾ ਤੇ ਕੁੜੀ ਸ਼ਾਮਲ ਹੋਏ। ਸੋ ਆਪ 80 ਸਾਲ ਦੇ ਹੋ ਗਏ ਨੇ ਔਰ ਘਰ ਵਾਲੀ ਨੇ ਜਦ ਤੱਕ 75 ਦੀ ਹੋ ਜਾਣਾ। ਇਸ ਲਈ ਹੋ ਸਕਦਾ ਪ੍ਰਨੀਤ ਕੌਰ ਦੀ ਥਾਂ ਤੇ ਜੈਇੰਦਰ ਨੂੰ ਟਿਕਟ ਮਿਲੇ ਔਰ ਅਮਰਿੰਦਰ MLA ਲੜਨ ਦੀ ਬਜਾਏ ਇਸ ਵਾਰ ਰਣਿੰਦਰ MLA ਦੀ ਚੋਣ ਲੜੇ। ਸੋ ਇਹ ਆਪਣੇ ਟੱਬਰ ਦਾ ਭਵਿੱਖ ਪੱਕਾ ਕਰਨ ਗਏ ਨੇ। ਪੰਜਾਬ ਢੱਠੇ ਖੂਜ ਪੈਂਦਾ ਪਵੇ, ਪੰਜਾਬ ਨੂੰ ਕੁਝ ਮਿਲਦਾ ਮਿਲੇ, ਨਾ ਮਿਲਦਾ ਨਾ ਮਿਲੇ, ਪਰ ਮੇਰੇ ਮੁੰਡੇ ਔਰ ਧੀ ਦਾ ਅਗਲੇ 20 ਸਾਲਾਂ ਦਾ ਰਾਜਨੀਤਿਕ ਕੈਰੀਅਰ ਪੱਕਾ ਹੋ ਜਾਵੇ, ਉਹ ਪੱਕੀ ਠੱਕੀ ਕਰਨ ਗਏ ਸੀ ਔਰ ਕੱਲ ਉਹ ਪੱਕੀ ਠੱਕੀ ਕਰਿਆ। ਜੀ ਜੀ ਬਿਲਕੁਲ ਬਿਲਕੁਲ। ਸਾਰੇ ਪ੍ਰਬੰਧ ਤਾਂ ਜਿਹੜੇ ਕੀਤੇ ਜਾ ਰਹੇ ਨੇ ਉਹ ਤਾਂ ਅਗਲਿਆਂ ਦੇ ਕੀਤੇ ਜਾ ਰਹੇ ਨੇ। ਇਹਨਾਂ ਨੂੰ ਤਾਂ ਪਤਾ ਕਿ ਮੈਂ ਤਾਂ ਆਪ 70 75 ਦੇ ਉੱਤੇ ਮੈਨੂੰ ਤਾਂ ਟਿਕਟ ਮਿਲਣੀ ਨਹੀਂ। ਇਹ ਤਾਂ ਮਾਰਗਦਰਸ਼ਨ ਮੰਡਣ ਵਾਲੇ ਆ ਹੁਣ ਜਿਹੜੇ। ਸਹੀ ਗੱਲ ਹੈ। ਤੇ ਅਗਲੀ ਖਬਰ ਦੇ ਵੱਲ ਵਧੀਏ। ਕੇਂਦਰ ਨੇ ਸਾਰੀ ਬਿਜਲੀ ਨਿੱਜੀ ਹੱਥਾਂ ਦੇ ਵਿੱਚ ਸੌਂਪਤੀ ਜੀ। ਪ੍ਰਵੀਨ ਜੀ, ਬਿਜਲੀ ਦੀ ਜਿਹੜੀ ਮਤਲਬ ਕਿ ਪੈਦਾਵਾਰ ਹੈ ਉਹ ਪਹਿਲਾਂ ਹੀ ਪ੍ਰਾਈਵੇਟ ਹੱਥਾਂ 'ਚ, ਔਰ ਉਹ ਅਬਾਨੀਆਂ ਅਡਾਨੀਆਂ ਦੀ ਉਹ ਬਿਜਲੀ ਅੱਜ ਕੱਲ੍ਹ, ਉਹ ਵੀ ਤੁਸੀਂ ਕਹਿ ਲਓ ਜੇ। ਤੇ ਪੰਜਾਬ 'ਚ ਵੀ ਜਦੋਂ ਬਿਜਲੀ ਬੋਰਡ ਦੇ ਪਹਿਲਾਂ ਕਾਂਗਰਸ ਦੇ ਟਾਈਮ ਵੀ ਭੋਗ ਪੈ ਗਏ ਸੀਗੇ, ਬੋਰਡ ਤੋਂ ਉਹ ਕਾਰਪੋਰੇਸ਼ਨ ਬਣੀਆਂ ਜਿਵੇਂ, ਪਰ ਇੱਕ ਸੀਗਾ ਕਿ ਜਿਹੜਾ ਬਿਜਲੀ ਸਪਲਾਈ ਦਾ ਕੰਮ ਸੀ, ਬਿਜਲੀ ਵੰਡ ਪ੍ਰਣਾਲੀ ਸੀ, ਉਹ ਅਜੇ ਸਰਕਾਰ ਦੇ ਆਪਣੇ ਕੰਟਰੋਲ ਸੀ। ਔਰ ਇਹ ਸੂਬਿਆਂ ਦੇ ਨਾਲ ਤਾਲਮੇਲ ਵਾਲਾ ਇੱਕ ਮਤਲਬ ਕਿ ਵਿਭਾਗ ਬਣਦਾ ਹੈ ਜਾਂ ਇਹ ਕਾਰਜਸ਼ੈਲੀ ਬਣਦੀ ਹੈ ਕਿ ਸੂਬਿਆਂ ਦੀ ਸਲਾਹ ਨਾਲ ਇਹ 'ਚ ਕੰਮ ਹੋਣੇ ਹੁੰਦੇ ਨੇ। ਪਰ ਇੱਥੇ ਸੂਬਿਆਂ ਨੂੰ ਪੁੱਛਿਆ ਨਹੀਂ ਜਾ ਰਿਹਾ। ਸਿਰਫ ਨਿੱਜੀ ਘਰਾਣਿਆਂ ਨੂੰ ਖੁਸ਼ ਕਰਨ ਦੇ ਲਈ ਬਕਾਇਦਾ ਤੌਰ ਦੇ ਉੱਤੇ ਕੇਂਦਰ ਨੇ ਬਿਜਲੀ ਵੰਡ ਦਾ ਜਿਹੜਾ ਕੰਮ ਹੈ ਉਹ ਪ੍ਰਾਈਵੇਟ ਹੱਥਾਂ ਸੌਂਪਤਾ। ਕੇਂਦਰੀ ਬਿਜਲੀ ਮੰਤਰਾਲੇ ਨੇ ਅਚੇਚੇ ਤੌਰ ਤੇ ਨਵੇਂ ਜਿਹੜੀਆਂ ਸੋਧ ਵਾਲੀਆਂ ਨੇ, ਨਵੇਂ ਹੁਕਮ ਵਾਲੀਆਂ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਵੀ ਜਾਰੀ ਕਰ ਦਿੱਤਾ। ਨੋਟੀਫਿਕੇਸ਼ਨ ਜਾਰੀ ਹੋ ਗਿਆ। ਇਹਦੇ ਵਿੱਚ ਸਾਫ਼ ਹੈ ਕਿ ਡਿਸਟ੍ਰੀਬਿਊਸ਼ਨ ਆਫ ਇਲੈਕਟ੍ਰੀਸਿਟੀ ਲਾਇਸੈਂਸ ਰੂਲਜ਼ 2022, ਇਹਦੇ ਤਹਿਤ ਪ੍ਰਵੀਨ ਜੀ ਜਿਹੜਾ ਹੁਣ ਕੰਮ ਹੈ ਉਹ ਸਮਝਣ ਦੀ ਲੋੜ ਹੈ ਕਿ ਉਹ ਕੀ ਹੈ। 2 ਜ਼ਿਲ੍ਹੇ 3 ਜ਼ਿਲ੍ਹੇ ਨਗਰ ਨਿਗਮ, ਕਿਸੇ ਇਕੱਲੇ ਨਗਰ ਨਿਗਮ ਦਾ ਕੰਮ ਕੋਈ ਪ੍ਰਾਈਵੇਟ ਕੰਪਨੀ ਆਪਣੇ ਹੱਥ 'ਚ ਲੈ ਸਕਦੀ ਹੈ। 2 ਜ਼ਿਲ੍ਹਿਆਂ 3 ਜ਼ਿਲ੍ਹਿਆਂ ਦਾ ਇਕੱਠਾ ਕੰਮ ਆਪਣੇ ਹੱਥ 'ਚ ਲੈ ਸਕਦੀ ਹੈ। ਉਹਦੀ ਸਪਲਾਈ ਵੀ ਉਹਨਾਂ ਦੀ ਹੋਊਗੀ, ਪੈਦਾਵਾਰ ਜਿੱਥੋਂ ਮਰਜ਼ੀ ਕਰਾਉਣ, ਜਿੱਥੋਂ ਚਾਹਣਗੇ ਖਰੀਦਣ ਤੇ ਜਿਹਨੂੰ ਚਾਹਣਗੇ ਵੰਡਣ। ਸੋ ਹੁਣ ਕਹਿੰਦੇ ਕਿ ਇਸ ਹਿਸਾਬ ਨਾਲ ਪੰਜਾਬ 'ਚ ਵੀ ਸਰਵੇ ਹੋ ਰਿਹਾ, ਦੇਸ਼ ਦੇ ਬਾਕੀ ਸੂਬਿਆਂ 'ਚ ਵੀ ਸਰਵੇ ਹੋ ਰਹੇ ਨੇ ਕਿ ਕਿੱਥੇ ਕਿੱਥੇ ਕਮਾਈ ਦਾ ਸਾਧਨ। ਮੈਂ ਵੱਡੀ ਉਦਾਹਰਨ ਦਿੰਦਾ ਤੁਹਾਨੂੰ। ਚੰਡੀਗੜ੍ਹ ਜੀ 1966 ਤੋਂ ਲੈ ਕੇ 2021 ਤੱਕ ਚੰਡੀਗੜ੍ਹ 'ਚ ਨਵੀਂ ਭਰਤੀ ਨਹੀਂ ਹੋਈ ਬਿਜਲੀ ਵਿਭਾਗ 'ਚ। ਮੁਲਾਜ਼ਮ ਘਟਦੇ ਗਏ, ਕਨੈਕਸ਼ਨ ਵੱਧਦੇ ਗਏ, ਪਰ ਚੰਡੀਗੜ੍ਹ ਦਾ ਬਿਜਲੀ ਵਿਭਾਗ ਆਮਦਨ ਪੱਖੋਂ ਕਮਾਈ 'ਚ ਰਿਹਾ, ਕਰੋੜਾਂ ਦੀ ਕਮਾਈ 'ਚ ਰਿਹਾ। ਤੇ ਉਹਦੇ ਬਾਵਜੂਦ ਪਿਛਲੇ ਸਾਲ ਇਹਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਜੀ। ਔਰ ਪ੍ਰਾਈਵੇਟ ਕਰਨ ਦੇ ਲਈ ਜਿੰਨਾ ਇਹਨਾਂ ਦਾ ਅਰਬਾਂ ਖਰਬਾਂ ਦਾ ਇੱਥੇ ਬਿਲਡਿੰਗ ਸੀ, ਪਾਵਰ ਗ੍ਰਿਡ ਸੀ, ਦਫ਼ਤਰ ਸੀ, ਅਮਲਾ ਫਾਲਾ ਸੀ, ਮੇਜ਼ ਕੁਰਸੀਆਂ ਸੀ, ਕਾਰਾਂ ਗੱਡੀਆਂ ਟੈਂਪੂ ਟਰੱਕ, ਫੌੜੀਆਂ ਪੌੜੀਆਂ, ਸਾਰਾ ਕੁਝ ਸੀ, ਉਹ ਸਾਰੇ ਗ੍ਰਿਡ ਦਫ਼ਤਰ ਬਿਲਡਿੰਗਾਂ 1 ਰੁਪਈਆ ਲੀਜ਼ ਤੇ ਦਿੱਤੀ ਗਈ। ਵਾਹ ਜੀ, 1 ਰੁਪਈਆ ਲੀਜ਼ ਤੇ। ਸੋ ਕਰੋੜਾਂ ਦੀ ਕਮਾਈ ਦੇਣ ਵਾਲਾ ਅਦਾਰਾ ਵੀ ਤੁਸੀਂ ਪ੍ਰਾਈਵੇਟ ਕਰ ਰਹੇ ਹੋ। ਇਸੇ ਤਰ੍ਹਾਂ ਹੁਣ ਆਹ ਜਿਹੜਾ ਨਵਾਂ ਸੋਧ ਐਕਟ ਲੈ ਕੇ ਆਏ ਨੇ ਬਿਜਲੀ ਵੰਡ ਪ੍ਰਣਾਲੀ ਆ, 'ਚ ਨਗਰ ਨਿਗਮ ਤੋਂ ਲੈ ਕੇ 3 ਜ਼ਿਲ੍ਹਿਆਂ ਦਾ ਕੰਟਰੋਲ। ਉਹਦੇ ਵਿੱਚ ਹੁਣ ਉਹਨਾਂ ਨੇ ਇੱਥੇ ਦੇਖਣਾ ਕਿ ਜਿੱਥੇ ਚੋਰੀ ਨਹੀਂ ਹੁੰਦੀ, ਜਿੱਥੇ ਕਮਾਈ ਹੋ ਸਕਦੀ ਹੈ, ਜਿਹੜੇ ਨਗਰ ਨਿਗਮ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ, ਉਹਨਾਂ ਥਾਵਾਂ ਤੇ ਉਹ ਪ੍ਰਾਈਵੇਟ ਕੰਪਨੀਆਂ ਪਹਿਲਾਂ ਆਉਣਗੀਆਂ। ਬਾਅਦ ਚੋਂ ਫਿਰ ਕਿਸਾਨਾਂ ਦੀ ਮੋਟਰਾਂ ਤੱਕ ਵੀ ਹੁਣ ਸਰਕਾਰ ਤਾਂ ਕਹੂਗੀ ਕਿ ਸਾਡੇ ਤਾਂ ਹੱਥ ਨਹੀਂ ਜੀ। ਹੁਣ ਸੂਬਿਆਂ ਨੇ ਇਹ ਦੱਸਣਾ ਬਸ ਕਿ ਤੁਸੀਂ ਕਦੋਂ ਇਹ ਨੋਟੀਫਿਕੇਸ਼ਨ ਜਾਰੀ ਕਰਨਾ। ਔਰ ਸੰਘੀ ਫੜ ਕੇ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਕਾਲਰ ਫੜ ਕੇ ਕੇਂਦਰ ਇਹ ਕੰਮ ਕਰਾਊਗਾ। ਔਰ ਕਿਉਂਕਿ ਸਾਰਾ ਕੁਝ, ਔਰ ਖਾਸ ਗੱਲ ਇਹ ਹੈ ਕਿ ਬਿਜਲੀ ਸੋਧ ਬਿੱਲ ਦੇ ਵਿੱਚ ਸੀ ਇਹ ਸਾਰੀਆਂ ਤਜਵੀਜ਼ਾਂ, ਤੇ ਬਿਜਲੀ ਸੋਧ ਬਿੱਲ ਅਜੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ, ਪਰ ਤਜਵੀਜ਼ਾਂ ਬਾਹਰ ਲਿਆ ਕੇ ਚੇਚੇ ਤੌਰ ਤੇ ਵੱਖਰੀਆਂ ਲਾਗੂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੇ ਸਮਝਣ ਦੀ ਲੋੜ ਹੈ ਕਿ ਕਿੰਨੀ ਕਾਹਲ ਹੈ ਕਾਰਪੋਰੇਟ ਘਰਾਣਿਆਂ ਨੂੰ ਔਰ ਕਿੰਨੀ ਕਾਹਲ ਹੈ ਭਾਜਪਾ ਦੀ ਸਰਕਾਰ, ਨਰਿੰਦਰ ਮੋਦੀ ਵਾਲੀ ਸਰਕਾਰ ਨੂੰ, ਕਿ ਜਿਸ ਤਰ੍ਹਾਂ ਨਾਲ ਦੇਸ਼ ਦਾ ਪ੍ਰਾਈਵੇਟਕਰਨ ਜਿੰਨੀ ਛੇਤੀ ਹੋ ਜਾਵੇ ਅਸੀਂ ਨਵਾਂ ਰਿਕਾਰਡ ਬਣਾ ਦਈਏ। ਔਰ ਇਹ ਰਿਕਾਰਡ ਬਣਾਉਣ ਦੀ ਕੋਸ਼ਿਸ਼ ਹੈ ਕਿ 24 ਤੋਂ ਪਹਿਲਾਂ ਪ੍ਰਾਈਵੇਟ ਲਿਮਟਿਡ ਬਣ ਕੇ ਰਹਿ ਜਾਵੇ ਭਾਰਤ ਜੀ। ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਰੱਸਾਕਸ਼ੀ ਹੋਈ ਹੈ ਉਹ ਤਾਂ ਸਾਰਿਆਂ ਨੇ ਦੇਖੀ ਹੈ। ਹੁਣ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਜਿਹੜੀ ਰੱਸਾਕਸ਼ੀ ਆ ਉਹ ਕੌਮੀ ਪੱਧਰ ਤੇ ਵੀ ਹੋ ਰਹੀ ਹੈ। ਪ੍ਰਵੀਨ ਜੀ, ਕੱਲ ਰਾਹੁਲ ਗਾਂਧੀ ਨੇ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਹੈ, ਟਵੀਟ ਕੀਤੀ ਆ,
ਉਹ ਕਹਿੰਦੇ ਕਿ ਜੇ ਤੁਹਾਡੀ ਕਸ਼ਤੀ ਰਾਹ 'ਚ ਫਸ ਜਾਵੇ, ਤੂਫਾਨ 'ਚ ਫਸ ਜਾਵੇ, ਫਿਰ ਚੱਪੂ ਖੁਦ ਸੰਭਾਲਣੇ ਪੈਂਦੇ ਨੇ। ਸੋ ਕੱਲ ਉਹ ਕਸ਼ਤੀ ਚਲਾ ਰਹੇ ਨੇ ਤੇ ਚੱਪੂ ਉਹਨਾਂ ਦੇ ਹੱਥ 'ਚ ਫੜਿਆ। ਸੋ ਇਸ ਲਈ ਮੈਨੂੰ ਲੱਗਦਾ ਉਹ ਤਾਂ ਚਾਹੁੰਦੇ ਨੇ ਕਿ ਚੱਪੂ ਮੇਰੇ ਹੱਥ 'ਚ ਰਵੇ, ਪ੍ਰਧਾਨਗੀ ਮੇਰੇ ਹੱਥ ਆ ਜਾਵੇ। ਹੁਣ ਉਹ ਦਿਲੋਂ ਸ਼ਾਇਦ ਜੀ ਇੱਛਾ ਰੱਖਦੇ ਨੇ, ਪਰ ਉਹ ਚਾਹੁੰਦੇ ਨੇ ਕਿ ਵਰਕਰ ਕਹਿਣ, ਮੈਂਬਰ ਕਹਿਣ। ਤੋਂ ਪਰ ਦੂਸਰੇ ਪਾਸੇ ਦਾਅਵੇਦਾਰ ਹੁਣ ਪੈਦਾ ਹੋ ਗਏ ਨੇ। ਪਹਿਲਾਂ ਡੈਲੀਗੇਟਾਂ ਦੀ ਸੂਚੀ ਨੂੰ ਲੈ ਕੇ ਬੜਾ ਵਿਵਾਦ ਸੀਗਾ ਕਿ ਜੀ ਜਨਤਕ ਨਹੀਂ ਕੀਤੀ ਜਾ ਰਹੀ। ਫਿਰ ਕਾਂਗਰਸ ਹਾਈ ਕਮਾਂਡ ਨੇ ਜਾਂ ਇਹਨਾਂ ਦੀ ਕਮੇਟੀ ਨੇ ਦਮ ਭਰਿਆ ਕਿ ਜਿਹੜਾ ਵੀ ਉਮੀਦਵਾਰ ਪ੍ਰਧਾਨਗੀ ਲਈ ਦਾਅਵੇਦਾਰ ਹੋਊਗਾ, ਜਿਹੜਾ ਪ੍ਰਧਾਨਗੀ ਦੀ ਚੋਣ ਲੜਨਾ ਚਾਹੂਗਾ, ਉਹਨੂੰ ਉਪਲਬਧ ਕਰਾ ਦਾਂਗੇ। ਤੇ ਉਸ ਦੇ ਵਿੱਚ ਸ਼ਸ਼ੀ ਥਰੂਰ ਜੀ ਜਿਹੜੇ ਇਸ ਪਰਿਵਾਰ ਦੇ ਵੀ ਖਾਸ ਰਹੇ ਨੇ ਤੇ ਦੂਏ ਪਾਸੇ ਵੀ ਰੱਖਦੇ ਰਹੇ ਨੇ ਤੇ ਉਹ ਚਰਚਾ 'ਚ ਵੀ ਰਹੇ ਨੇ, ਵਿਵਾਦਾਂ 'ਚ ਵੀ ਰਹੇ ਨੇ। ਉਹ ਸ਼ਸ਼ੀ ਥਰੂਰ ਜੀ ਅੱਜ ਕੱਲ੍ਹ ਪ੍ਰਧਾਨ ਦੇ ਲਈ ਦਾਅਵੇਦਾਰ ਬਣੇ ਤੇ ਕਹਿੰਦੇ ਜੀ ਮੇਰੇ ਨਾਲ ਬਾਕੀ ਜਿਹੜੇ ਨਾਰਾਜ਼ ਨੇ ਸੋਨੀਆ ਗਾਂਧੀ ਟੱਬਰ ਤੋਂ, ਉਹ ਵੀ ਧਿਰਾਂ ਮੇਰੇ ਸਮਰਥਕ 'ਚ ਹੈਗੀਆਂ ਨੇ ਤੇ ਮੈਨੂੰ ਸੋਨੀਆ ਗਾਂਧੀ ਨੇ ਵੀ ਆਸ਼ੀਰਵਾਦ ਦਿੱਤਾ, ਮੈਂ ਸੋਨੀਆ ਗਾਂਧੀ ਤੋਂ ਵੀ ਪ੍ਰਵਾਨਗੀ ਲੈ ਲਈ। ਪਰ ਸੋਨੀਆ ਗਾਂਧੀ ਨੇ ਪ੍ਰਵੀਨ ਜੀ ਪ੍ਰਵਾਨਗੀ ਕੱਲੀ ਸ਼ਸ਼ੀ ਥਰੂਰ ਨੂੰ ਨਹੀਂ ਦਿੱਤੀ। ਉਹ ਕਹਿੰਦੀ ਕਿ ਜਿਹੜਾ ਵੀ ਚੋਣ ਲੜਨ ਦਾ ਇੱਛੁਕ ਹੈ ਲੜ ਲਵੇ, ਜਿਹਨੇ ਪ੍ਰਧਾਨਗੀ 'ਚ ਆਪਣਾ ਜ਼ੋਰ ਜਮਾਇਸ਼ ਕਰਨੀ ਹੈ ਕਰ ਲਵੇ, ਮੈਨੂੰ ਕੋਈ ਇਤਰਾਜ਼ ਨਹੀਂ। ਕਹਿੰਦੀ ਆਜੋ ਸਾਰੇ। ਸੋ ਉਧਰ ਦੂਸਰੇ ਪਾਸੇ ਕਹਿੰਦੇ ਅਸ਼ੋਕ ਗਹਿਲੋਤ ਹੋਰੀ ਦਾਅਵੇਦਾਰ ਵੀ ਬਣ ਰਹੇ ਨੇ ਪ੍ਰਧਾਨਗੀ ਲਈ ਤੇ ਨਾਲ ਹੀ ਇਹ ਵੀ ਚਾਹੁੰਦੇ ਨੇ ਕਿ ਰਾਹੁਲ ਗਾਂਧੀ ਚੋਣ ਲੜਨ। ਸੋ ਮੇਰਾ ਖਿਆਲ ਉਹ ਇਸ ਭੂਮਿਕਾ ਚ ਆਉਣਾ ਚਾਹੁੰਦੇ ਨੇ ਕਿ ਜੇ ਰਾਹੁਲ ਜੀ ਲੜਨਗੇ ਫਿਰ ਮੈਂ ਨਹੀਂ ਲੜਦਾ, ਜੇ ਰਾਹੁਲ ਜੀ ਨਹੀਂ ਲੜਨਗੇ ਫਿਰ ਮੈਂ ਲੜੂੰਗਾ। ਹੁਣ ਉਹ ਜੀ ਵੀ ਰੱਖਣਾ ਚਾਹੁੰਦੇ ਨੇ ਤੇ ਪ੍ਰਧਾਨਗੀ ਵੀ ਭਾਲਦੇ ਨੇ। ਸੋ ਇਸ ਲਈ ਉਹ ਦੋਹਰੀ ਗੇਮ ਚ ਨੇ ਕਿ ਹਾਂ ਮੈਂ ਐਂ ਵੀ ਲੱਗਾ ਕਿ ਤੁਹਾਡਾ ਸਕਾ ਜੀ, ਤੁਹਾਡੀ ਥਾਂ ਨਹੀਂ ਮੈਂ ਲੈਣਾ ਚਾਹੁੰਦਾ, ਪਰ ਤੁਸੀਂ ਮਾੜਾ ਜਿਹਾ ਕਿਨਾਰੇ ਹੋ ਫਿਰ ਕਬਜ਼ਾ ਮੇਰਾ ਹੀ ਹੈ। ਸੋ ਇਸ ਲਈ ਇਸ ਪਹਿਲੂ ਦੇ ਵਿੱਚ ਅਸ਼ੋਕ ਗਹਿਲੋਤ ਹੋਰੀ ਵੀ ਭੂਮਿਕਾ ਨਿਭਾ ਰਹੇ ਨੇ। ਸੋ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਕਿੱਧਰ ਨੂੰ ਜਾਂਦੀ ਹੈ ਕਹਾਣੀ। ਕਿਤੇ ਨਾ ਕਿਤੇ 3-4 ਸੂਬਿਆਂ ਨੇ ਜਿਵੇਂ ਕੱਲ ਮਤੇ ਪਾਏ ਨੇ, ਹਿਮਾਚਲ ਤੱਕ ਵੀ ਉਹ ਮਤੇ ਪਏ ਨੇ ਕਿ ਹਾਂ ਜੀ ਰਾਹੁਲ ਗਾਂਧੀ ਹੀ ਪ੍ਰਧਾਨ ਹੋਣਾ ਚਾਹੀਦਾ ਹੈ। ਸੋ ਉਸ ਨੂੰ ਲੈ ਕੇ ਹੁਣ ਰਾਹੁਲ ਗਾਂਧੀ ਦਬਾਅ ਵੀ ਬਣਾਇਆ ਜਾ ਰਿਹਾ, ਇੱਕ ਪਾਰਟੀ ਪੱਧਰ ਤੇ ਹਵਾ ਵੀ ਬਣਾਈ ਜਾ ਰਹੀ ਹੈ। ਪਰ ਆਉਂਦੇ ਦਿਨਾਂ 'ਚ ਸਾਫ਼ ਹੋ ਜਾਣਾ ਕਿ ਕੌਣ ਬਾਜੀ ਲੈ ਕੇ ਜਾਂਦਾ। ਪਰ ਇਹ ਮਤਲਬ ਕਿ ਉਹ ਕੀ ਕਹਿੰਦੇ ਹੁੰਦੇ ਨੇ, ਉਜੜੇ ਬਾਗਾਂ ਦੇ ਗਲੜੀ ਪਟਵਾਰੀ ਫਿਰ। ਸੋ ਕਿਤੇ ਇਹ ਨਾ ਹੋਵੇ ਕਿ ਇਸ ਟਾਈਮ ਕਾਂਗਰਸ ਦੀ ਜਿਹੜੀ ਫਜ਼ੀਅਤ ਹੋ ਚੁੱਕੀ ਹੈ, ਕਾਂਗਰਸ ਦੀ ਜੋ ਸਥਿਤੀ ਹੋ ਚੁੱਕੀ ਹੈ, ਉਸ ਦਾ ਫਿਰ ਜਿਹੜਾ ਮਰਜ਼ੀ ਕਾਨੋਗੋ ਪਟਵਾਰੀ ਛੱਡ ਕਾਨੋਗੋ ਬਣ ਜਾਵੇ, ਫਿਰ ਉਹਨੂੰ ਪਾਰ ਨਤਾਰੇ ਲਾਉਣਾ ਬਹੁਤ ਔਖਾ ਹੋਏਗਾ। ਜੀ 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 ਜਾਂਦੇ ਜਾਂਦੇ ਸ਼ਾਰਟ ਦੇ ਵਿੱਚ ਇੱਕ ਹੋਰ ਖਬਰ ਬਾਰੇ ਚਰਚਾ ਕਰਦੇ ਚਲੀਏ। ਮਾਨ ਸਰਕਾਰ ਇੱਕ ਹੋਰ ਡਰਾਮਾ ਕਰਨ ਦੀ ਤਿਆਰੀ ਕਰ ਰਹੀ ਹੈ ਜੀ। ਬਿਲਕੁਲ 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 ਪ੍ਰਵੀਨ ਜੀ, 22 ਤਰੀਕ ਨੂੰ ਮਤਲਬ ਕਿ ਵਿਸ਼ੇਸ਼ ਇਜਲਾਸ ਸੱਦਿਆ ਜਾ ਰਿਹਾ, ਕੈਬਨਿਟ ਬੁਲਾ ਕੇ ਉਹਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਜਾਣੀ ਹੈ। ਪਿਛਲੇ ਦਿਨਾਂ ਥੋੜੇ ਧਿਆਨ 'ਚ ਹੋਏਗਾ ਕਿ ਦਿੱਲੀ 'ਚ ਵੀ ਇੱਕ ਅਜਿਹਾ ਮਤਲਬ ਕਿ ਜਦੋਂ ਉੱਥੇ ਮਿਸ਼ਨ ਲੋਟਸ ਦੀਆਂ ਗੱਲਾਂ ਚੱਲੀਆਂ ਸੀ, ਉੱਥੇ ਵੀ ਕਿਹਾ ਸੀ 25-25 ਕਰੋੜ 'ਚ ਖਰੀਦਿਆ ਜਾ ਰਿਹਾ ਜੀ, ਸਾਡੇ ਐਮਐਲਏ ਨੂੰ ਭਰਮਾਇਆ ਜਾ ਰਿਹਾ। ਉੱਥੇ ਵੀ ਇਹਨਾਂ ਨੇ ਆਪਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਬਹੁਮਤ ਸਾਬਤ ਕੀਤਾ ਸੀ। ਤੇ ਉਸੇ ਤਰ੍ਹਾਂ ਦਾ ਬਿਲਕੁਲ ਉਹੀ ਸਕ੍ਰਿਪਟ, ਪਹਿਲਾਂ 25 ਕਰੋੜ ਵਾਲੀ ਗੱਲ, ਫਿਰ ਸਾਡੇ ਐਮਐਲਏ ਤੋੜਨ ਦੀ ਗੱਲ, ਫਿਰ ਪ੍ਰੈਸ ਕਾਨਫਰੰਸਾਂ, ਫਿਰ ਡਰਾਉਣਾ ਧਮਕਾਉਣਾ, ਫਿਰ ਦਿੱਲੀ ਜਾ ਕੇ ਤਾੜਨਾ ਐਮਐਲਏਆਂ ਦੀ, ਤੇ ਹੁਣ ਉਸੇ ਤਰ੍ਹਾਂ ਜੀ ਫਿਰ ਇੱਥੇ ਵਿਸ਼ੇਸ਼ ਸੈਸ਼ਨ। ਪ੍ਰਵੀਨ ਜੀ ਮੈਨੂੰ ਲੱਗ ਰਿਹਾ ਕਿ ਇਹ ਗੱਲ ਨਰਿੰਦਰ ਮੋਦੀ ਵੀ ਮਹਿਸੂਸ ਕਰਨ ਲੱਗੇ ਨੇ ਕਿ 2024 ਚ ਜੇਕਰ ਮੈਨੂੰ ਕੋਈ ਡਰਾਮੇਬਾਜ਼ੀ ਚ ਮੇਰੇ ਨਾਲ ਬਰਾਬਰ ਟੱਕਰ ਦੇਵੇਗੀ ਤਾਂ ਅਰਵਿੰਦ ਕੇਜਰੀਵਾਲ ਹੋਣਗੇ। ਚਾਹੇ ਉਹ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਹੋਵੇ ਤੇ ਚਾਹੇ ਉਹ ਘਰਾਂ 'ਚ ਰੋਟੀ ਖਾਣ ਜਾਣਾ। ਤੁਸੀਂ ਇਹ ਦੇਖੋ ਕਿ ਦਿੱਲੀ ਤੋਂ ਚਾਰਟਰਡ ਜਹਾਜ਼ 'ਚ ਅਰਵਿੰਦ ਕੇਜਰੀਵਾਲ ਗੁਜਰਾਤ ਜਾਂਦੇ ਨੇ, ਉੱਥੇ ਪੂਰੇ ਅਮਲੇ ਫਾਲੇ ਨਾਲ ਬਾਹਰ ਨਿਕਲਦੇ ਨੇ ਤੇ ਵੀਡੀਓ ਉਨੀ ਬਣਵਾਉਂਦੇ ਨੇ ਜਦੋਂ ਟੈਂਪੂ 'ਚ ਬੈਠਦੇ ਨੇ ਕਿ ਮੈਨੂੰ ਟੈਂਪੂ 'ਚ ਬੈਠਣ ਤੋਂ ਰੋਕਿਆ ਜਾ ਰਿਹਾ। ਸੋ ਇਸ ਤੋਂ ਬੜਾ ਡਰਾਮਾ ਹੋਰ ਕੀ ਹੋ ਸਕਦਾ ਕਿ ਇੱਕੋ ਇੱਕ ਦੇਸ਼ ਦੇ ਅਜਿਹੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਕੋਲ 2-2 Z+ ਸੁਰੱਖਿਆ ਨੇ, ਕਿਸੇ ਕੋਲ ਨਹੀਂ ਹੋਰ। ਪੰਜਾਬ ਤੋਂ ਵੀ Z+ ਸੁਰੱਖਿਆ ਲਈ ਵੀ ਹੈ, ਦਿੱਲੀ ਤੋਂ ਵੀ ਲਈ ਵੀ ਹੈ। ਚਾਰਟਰਡ ਜਹਾਜ਼ਾਂ 'ਚ ਉੱਡਦੇ ਨੇ, ਹੋਟਲਾਂ 'ਚ ਰਹਿੰਦੇ ਨੇ, 3-3 ਘੰਟੇ ਲਈ ਰੁਕਣ ਦੇ 80-80 ਹਜ਼ਾਰ ਦੀਆਂ ਰੋਟੀਆਂ ਖਾਂਦੇ ਨੇ। ਸੋ ਉਸ ਦੇ ਬਾਵਜੂਦ ਤੁਸੀਂ ਕਹਿ ਰਹੇ ਹੋ ਕਿ ਹਾਂ ਜੀ। ਸੋ ਇਸ ਲਈ ਨਰਿੰਦਰ ਮੋਦੀ ਨੂੰ ਕੇਜਰੀਵਾਲ ਤੋਂ ਡਰ ਜ਼ਰੂਰ ਲੱਗਣ ਲੱਗ ਗਿਆ ਹੋਣਾ ਕਿ ਲੈ ਵੀ ਇਹ ਤਾਂ ਡਰਾਮੇਬਾਜ਼ੀ ਮੇਰੇ ਵਰਗੀ ਕਰ ਲੈਂਦਾ, ਔਰ ਉਸੇ ਰਾਹ ਦੇ ਉੱਤੇ ਪੰਜਾਬ ਨੂੰ ਪਾ ਦਿੱਤਾ ਗਿਆ। ਕਿਹਨੇ ਕਿਹਾ ਪ੍ਰਵੀਨ ਜੀ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਭੱਜ ਗਏ? ਕਿਹਨੇ ਕਿਹਾ ਕਿ ਐਮਐਲਏ ਟੁੱਟ ਗਏ, ਘੱਟ ਗਿਣਤੀ ਹੈ? ਕਿਹੜੀ ਧਿਰ ਨੇ, ਵਿਰੋਧੀ ਧਿਰ ਨੇ, ਰਾਜਪਾਲ ਨੇ, ਕਿਸੇ ਪਾਰਟੀ ਨੇ ਮੰਗ ਕੀਤੀ ਹੈ ਕਿ ਬਹੁਮਤ ਸਾਬਤ ਕਰਕੇ ਦਿਖਾਓ? ਇਹ ਡਰਾਮਾ ਕਿਉਂ? ਮੁੱਖ ਮੁੱਦਿਆਂ ਤੋਂ ਧਿਆਨ ਹਟਾਉਣ ਲਈ, ਆਪਣੇ ਐਮਐਲਏਆਂ ਨੂੰ ਖੁਦੇ ਚੈੱਕ ਕਰਨ ਲਈ। ਸੋ ਇਹ ਇੱਕ ਖੇਡ, ਇੱਕ ਡਰਾਮਾ ਸਿਰਫ ਮੀਡੀਆ ਦੀ ਸੁਰਖੀਆਂ 'ਚ ਬਣੇ ਰਹਿਣ ਲਈ। ਆਹ ਤਾਜ਼ੇ ਮਾਮਲੇ, ਜਹਾਜ਼ ਡਗਮਗਾਉਣ ਵਾਲੇ, ਪੈਰ ਲੜਖੜਾਉਣ ਵਾਲੇ, ਇਹ ਮਾਮਲਿਆਂ ਨੂੰ ਠੰਡੇ ਬਸਤੇ ਪਾਉਣ ਲਈ ਕਿਤੇ ਨਾ ਕਿਤੇ ਖੇਡਾਂ ਰਚੀਆਂ ਜਾ ਰਹੀਆਂ ਨੇ। ਔਰ ਸਾਰਾ ਖੇਡ ਗੁਜਰਾਤ ਔਰ ਹਿਮਾਚਲ ਨੂੰ ਧਿਆਨ 'ਚ ਰੱਖਿਆ ਤੇ 2024 ਦੀ ਤਿਆਰੀ ਨੂੰ ਰੱਖਿਆ। ਇਹ ਤੋਂ ਇਲਾਵਾ ਹੋਰ ਕੁਝ ਨਹੀਂ ਗਾ। ਜੇਕਰ ਇੰਨਾ ਹੀ ਕੰਮ ਕਰ ਲੈਣ ਤਾਂ ਲੋਕ ਆਪ ਤੁਹਾਡੀ ਵਾਹਵਾਹੀ ਕਰਨ ਲੱਗ ਜਾਣ। ਕੰਮ ਵੱਲ ਧਿਆਨ ਘੱਟ ਹੈ, ਡਰਾਮੇਬਾਜ਼ੀ ਵੱਲ ਧਿਆਨ ਵੱਧ ਹੈ। ਜਿੱਦਾਂ ਬਹੁਮਤ ਸਾਬਤ ਕਰਨਾ ਪਿਆ ਨਾ, ਇਸ ਦੇਸ਼ ਦਾ ਸ਼ਾਇਦ ਪੋਲੀਟੀਕਲ ਇਤਿਹਾਸ ਮਾਨ ਸਾਹਿਬ ਕੋਰੇ ਆ। ਜਿਨ੍ਹਾਂ ਨੇ ਬਹੁਮਤ ਸਾਬਤ ਕੀਤਾ ਉਹਨਾਂ ਚੋਂ ਕਈ ਉੱਡ ਗਏ।
ਕਈ ਇਹਨਾਂ ਹੋਣਗੇ, ਤੋਂ ਬਿਲਕੁਲ ਹੋਇਆ ਨਹੀਂ, ਬਿਲकुल ਇਹ ਨਿਤਿਸ਼ ਕੁਮਾਰ ਬਿਲकुल ਹੀ ਹੈ, ਇਹ ਹਰੇਕ ਨਹੀਂ ਬਣ ਸਕਦਾ ਬਿਲकुल ਨਿਤਿਸ਼ ਕੁਮਾਰ। ਜਾਂ ਮਨਮੋਹਨ ਸਿੰਘ ਦੀ ਇੱਕ ਵਾਰ ਕਰ ਗਿਆ ਸੀ। ਹਾਂਜੀ ਹਾਂਜੀ, ਇਹ ਵੱਡੇ ਵੱਡਿਆਂ ਦੇ, ਅਟਲ ਬਿਹਾਰੀ ਵਾਜਪਾਈ ਬਹੁਤ ਤਗੜੇ ਨੇਤਾ ਨੇ ਆਪਣੇ ਆਪ ਦੇ ਵਿੱਚ। ਬਿਲकुल ਉਹਨਾਂ ਤੋਂ ਵੀ ਹਾਂ। ਸੋ ਇਹ ਆ, ਬਾਕੀ ਜਿਨ੍ਹਾਂ ਲੋਕਾਂ ਨੂੰ ਮਾਨ ਸਾਹਿਬ ਬਹੁਤ ਚੰਗੇ ਲੱਗਦੇ ਆ ਉਹਨਾਂ ਨੂੰ ਮੁਬਾਰਕ, ਕੋਈ ਗੱਲ ਨਹੀਂ। ਇੱਥੇ ਸ਼ਖਸੀ ਪੂਜਾ ਮਾਨ ਸਾਹਿਬ ਦੀ ਥੋੜ੍ਹਾ ਹੁੰਦੀ ਹੈ ਇਕੱਲਿਆਂ ਦੀ, ਪਹਿਲਾਂ ਬਾਦਲ ਸਾਹਿਬ ਹੁੰਦੇ ਸੀਗੇ, ਫਿਰ ਲੋਕਾਂ ਨੇ ਕੈਪਟਨ ਸਾਹਿਬ ਪੰਜਾਬ ਦੇ ਲੋਕਾਂ ਨੇ ਅੱਖਾਂ ਤੇ ਬਿਠਾਇਆ, ਫਿਰ ਨਵਜੋਤ ਸਿੱਧੂ ਵੀ ਵਿੱਚ ਆ ਗਏ, ਚਲੋ ਕੋਈ ਚੰਨੀ ਸਾਹਿਬ ਵੀ ਬਣੇ, ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਚੰਨੀ ਵੀ ਸਾਹਿਬ ਬਣੇ। ਜੀ ਜੀ ਜੀ, ਕੋਈ ਗੱਲ ਨਹੀਂ। ਜਿਹੜੇ ਲੋਕ ਕ੍ਰਿਟਿਸਿਜ਼ਮ ਨੂੰ ਵੀ ਇਹ ਮੰਨਦੇ ਨੇ ਤਾਂ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਸਵਾਲ ਮੁੱਖ ਮੰਤਰੀ ਦੀ ਕੁਰਸੀ ਨੂੰ ਹੋ ਰਹੇ ਨੇ। ਭਗਵੰਤ ਮਾਨ ਦੀ ਜਗ੍ਹਾ ਪਹਿਲਾਂ ਬਥੇਰੇ ਸੀ, ਹੋਰ ਬਾਅਦ ਚ ਬਥੇਰੇ ਆ ਜਾਣਗੇ। ਇਹ ਮਾਨ ਸਾਹਿਬ ਨਾਲ ਪਰਸਨਲੀ ਕਿਸੇ ਦਾ ਕੋਈ ਸਵਾਲ ਨਹੀਂ ਹੈ, ਇਹ ਮੁੱਖ ਮੰਤਰੀ ਦੀ ਕੁਰਸੀ ਨੂੰ ਸਵਾਲ ਨੇ। ਤੇ ਸਵਾਲ ਹਮੇਸ਼ਾ ਜਿਉਂਦੀ ਜਾਗਦੀ ਜ਼ਮੀਰ ਵਾਲਾ, ਨੌਲੇਜ ਵਾਲਾ ਬੰਦਾ ਹੀ ਕਰ ਸਕਦਾ ਹੈ। ਭਗਤ ਕਦੇ ਸਵਾਲ ਨਹੀਂ ਕਰ ਸਕਦੇ, ਭਗਤ ਹਮੇਸ਼ਾ ਪੂਜਾ ਹੀ ਕਰਦੇ ਹੁੰਦੇ ਆ। ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਪ੍ਰਵੀਨ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।